ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੈਂ ਰਾਜਕਰਮੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 14 ਤਰੀਕ ਆ, ਦਿਨ ਸੋਮਵਾਰ ਆ ਅਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ, ਹਰਵਿੰਦਰ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਸਟਾਕਟਨ, ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰ ਸਕਦੇ ਹੋ। ਮੋਹਨ ਚੀਮਾ ਹੋਣਾ ਨੂੰ ਨੰਬਰ 559-905-2575 5599052575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੋਣਾ ਦੇ ਨਾਲ ਸੰਪਰਕ ਕਰੋ। ਇਹਨਾਂ ਦਾ ਫੋਨ ਨੰਬਰ 415-909-0503 4159090503। ਗੁਰਪਾਲ ਸਿੰਘ ਸੰਧੂ, ਸਿਟਰਸ ਹਾਈਟ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਮੇਜਰ ਸਿੰਘ ਸਿੱਧੂ ਬੇਕਰਸਫੀਲਡ ਅਤੇ ਵੁੱਡਲੈਂਡ ਦੇ ਵਿੱਚ I-5 ਦੇ ਉੱਤੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ, ਖੁੱਲੀ ਡੁੱਲੀ ਪਾਰਕਿੰਗ ਆ। ਵੀਡੀਓ ਸਰਵੇਲੈਂਸ ਅਤੇ ਸਿਕਿਉਰਿਟੀ ਦਾ ਪੁਖਤਾ ਪ੍ਰਬੰਧ ਆ। ਐਡਰੈਸ 597 ਨਾਰਥ ਈਸਟ ਸਟਰੀਟ ਵੁੱਡਲੈਂਡ। ਕਾਲ 9163969085 916-396-9085। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਇਜ਼ਰਾਈਲ ਦਾ ਜਿਹੜਾ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੂ ਆ, ਉਹਨਾਂ ਨੂੰ ਜਿਹੜਾ ਰਿਪਲੇਸ ਕਰ ਦਿੱਤਾ ਗਿਆ ਆ। ਉਹਨਾਂ ਦੇ ਜਗ੍ਹਾ ਦੇ ਉੱਤੇ ਨਵੇਂ ਜਿਹੜੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਆ ਕੋਲੀਸ਼ਨ ਸਰਕਾਰ ਵੱਲੋਂ ਨੈਫਟਾਲੀ ਬੈਨੇਟ ਜਿਹੜੇ ਆ ਉਹ ਬਣ ਗਏ ਹੈਗੇ ਆ। ਅਤੇ ਜਾਂਦੇ ਜਿਹੜੇ ਬੈਂਜਾਮਿਨ ਨੇਤਨਯਾਹੂ ਆ, ਉਹਨਾਂ ਨੇ ਸਾਡੇ ਪ੍ਰੈਜ਼ੀਡੈਂਟ ਜਿਹੜੇ ਆ ਜੋ ਬਾਈਡਨ, ਉਹਨਾਂ ਦੇ ਉੱਤੇ ਕਾਫੀ ਜਿਹੜੇ ਆ ਆਪਣੇ ਬਿਆਨ ਤੱਤੇ ਦਿੱਤੇ ਹੈਗੇ ਆ, ਖਾਸ ਕਰਕੇ ਇਰਾਨ ਦੀ ਡੀਲ ਨੂੰ ਲੈ ਕੇ। ਕਹਿੰਦੇ ਵੀ ਇਰਾਨ ਵਾਲੇ ਮੁੱਦੇ ਦੇ ਉੱਤੇ ਜਿਹੜੇ ਜੋ ਬਾਈਡਨ ਆ ਨਿਊਕਲੀਅਰ ਨੂੰ ਲੈ ਕੇ ਇਹ ਉਹਨਾਂ ਦੇ ਨਾਲ ਸਮਝੌਤਾ ਕਰਨਾ ਚਾਹੁੰਦੇ ਆ ਅਤੇ ਮੈਂ ਉਹਨਾਂ ਨੂੰ ਬਿਲਕੁਲ ਕਿਹਾ ਸੀ ਵੀ ਮੈਂ ਇਹਦੇ ਹੱਕ ਦੇ ਵਿੱਚ ਨਹੀਂ। ਸੋ ਕਹਿੰਦੇ ਵੀ ਇਹ ਉਹੀ ਸਿਚੁਏਸ਼ਨ ਆ ਜਦੋਂ 1944 ਦੇ ਵਿੱਚ ਹੋਲੋਕਾਸਟ ਹੋ ਰਿਹਾ ਸੀ ਅਤੇ US ਦੇ ਪ੍ਰੈਜ਼ੀਡੈਂਟ ਫਰੈਂਕਲਿਨ ਰੂਜ਼ਵੈਲਟ ਜਿਹੜੇ ਸੀਗੇ, ਉਹਨਾਂ ਨੇ ਉਸ ਟਾਈਮ ਦੇ ਉੱਤੇ ਜਿਹੜੇ ਐਕਸਟਰਮੀਨੇਸ਼ਨ ਕੈਂਪਸ ਅਤੇ ਹੋਰ ਜਿਹੜੇ ਗੈਸ ਚੈਂਬਰ ਸੀ ਉਹਨਾਂ ਨੂੰ ਬੰਬ ਮਾਰਨ ਤੋਂ ਨਾ ਕਰ ਦਿੱਤੀ ਸੀ। ਜੇ ਉਸ ਟਾਈਮ 'ਤੇ ਕਰ ਦਿੰਦੇ ਤਾਂ ਕਹਿੰਦੇ ਵੀ ਮਿਲੀਅਨਸ ਆਫ ਲੋਕ ਜਿਹੜੇ ਆ ਬਚ ਜਾਣੇ ਸੀ। ਅਤੇ ਉਸ ਟਾਈਮ ਦੇ ਕੋਲ ਨਾ ਤਾਂ ਸਾਡੇ ਕੋਲ ਸਟੇਟ ਸੀ ਅਤੇ ਨਾ ਹੀ ਸਾਡੇ ਕੋਲ ਕੋਈ ਪਾਵਰ ਸੀ। ਹੁਣ ਸਾਡੀ ਸਟੇਟ ਵੀ ਆ ਅਤੇ ਸਾਡੀ ਜਿਹੜੀ ਪਾਵਰ ਵੀ ਬਹੁਤ ਤਕੜੀ ਹੈਗੀ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੱਲ੍ਹ ਮਿਨੀਐਪੋਲਿਸ ਦੇ ਵਿੱਚ ਇੱਕ ਪ੍ਰੋਟੈਸਟਰਸ ਦੇ ਉੱਤੇ ਕਿਸੇ ਨੇ ਗੱਡੀ ਜਿਹੜੀ ਉਹ ਚਾੜ੍ਹ ਦਿੱਤੀ, ਜਿਸ ਦੇ ਕਰਕੇ ਇੱਕ ਜਾਣੇ ਦੀ, ਇੱਕ ਬੀਬੀ ਦੀ ਜਿਹੜੀ ਮੌਤ ਹੋਈ ਆ ਅਤੇ 3 ਜਾਣੇ ਹੋਰ ਜ਼ਖਮੀ ਹੋਏ ਦੱਸੇ ਜਾਂਦੇ ਨੇ। ਬੀਤੇ ਦਿਨਾਂ ਦੇ ਵਿੱਚ ਉੱਥੇ 33 ਸਾਲਾਂ ਦੇ ਇੱਕ ਕਾਲੇ ਮੂਲ ਦਾ ਵਿਸਟਨ ਸਮਿਥ ਜੂਨੀਅਰ, ਉਸ ਦੀ ਮੌਤ ਜਿਹੜੀ ਹੋਈ ਸੀ US ਮਾਰਸ਼ਲਸ ਦੇ ਨਾਲ ਇੱਕ ਮੁੱਠਭੇੜ ਦੇ ਵਿੱਚ। ਉਸ ਦੇ ਬਾਬਤ ਇੱਥੇ ਪ੍ਰੋਟੈਸਟ ਜਿਹੜੇ ਉਹ ਚੱਲ ਰਹੇ ਸੀ, ਰੋਡ ਦੀ ਸਾਈਡ ਦੇ ਉੱਤੇ ਸੀਗੇ ਅਤੇ ਕਹਿੰਦੇ ਵੀ ਇਸ ਬੰਦੇ ਨੇ ਲਿਆ ਕੇ ਗੱਡੀ ਜਿਹੜੀ ਉਹ ਆਪਣੀ ਇਸ ਦੇ ਉੱਤੇ, ਇਹਨਾਂ ਦੇ ਉੱਤੇ ਪ੍ਰੋਟੈਸਟਰਸ ਦੇ ਉੱਤੇ ਚਾੜ੍ਹ ਦਿੱਤੀ, ਜਿਸ ਕਰਕੇ ਇੱਕ ਮੌਤ ਹੋ ਗਈ। ਥੋੜ੍ਹੇ ਦਿਨ ਪਹਿਲਾਂ ਹੀ ਆਪਣੇ ਗਵਾਂਢੀ ਮੁਲਕ ਦੇ ਵਿੱਚ ਕਿਸੇ ਨੇ ਗੱਡੀ ਚਾੜ੍ਹ ਕੇ ਇੱਕ ਮੁਸਲਿਮ ਪਰਿਵਾਰ ਦੀ ਜਿਹੜੀ ਉਹ ਹੱਤਿਆ ਕਰ ਦਿੱਤੀ ਸੀ। ਸ਼ਾਰਲਟਸਵਿਲ ਦੇ ਵਿੱਚ ਕੁਛ ਵਰ੍ਹੇ ਪਹਿਲਾਂ
ਇੱਦਾਂ ਹੀ ਪ੍ਰੋਟੈਸਟ ਦੇ ਦੌਰਾਨ ਇੱਕ ਬੰਦੇ ਨੇ ਜਿਹੜੀ ਉਹ ਗੱਡੀ ਚੜ੍ਹ ਕੇ ਪ੍ਰੋਟੈਸਟਰਸ ਦੇ ਵਿੱਚੋਂ ਇੱਕ ਜਾਣੇ ਨੂੰ ਜਿਹੜਾ ਆ ਉੱਥੇ ਉਸ ਦੀ ਹੱਤਿਆ ਜਿਹੜੀ ਉਹ ਕਰ ਦਿੱਤੀ ਸੀ। ਮਿਨੀਐਪੋਲਿਸ ਦੇ ਵਿੱਚ ਆਲਰੇਡੀ ਜਿਹੜੀ ਹੈ ਜਾਰਜ ਫਲੋਇਡ ਦੀ ਜਿਹੜੀ ਉਹ ਹੱਤਿਆ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਸੀਗਾ ਵੀ ਕਿਸ ਤਰੀਕੇ ਦੇ ਜਿਹੜੇ ਪ੍ਰੋਟੈਸਟ ਹੋਏ ਅਤੇ ਪੂਰੇ ਜਿਹੜੇ ਮੁਲਕ ਨੂੰ ਉਸ ਦੇ ਵਿੱਚ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਉਹ ਆ ਗਿਆ ਸੀਗਾ। ਸੋ ਹੁਣ ਇਹ ਜਿਹੜੀ ਇੱਕ ਹੋਰ ਘਟਨਾ ਜਿਹੜੀ ਉਹ ਵਾਪਰ ਗਈ ਹੈਗੀ ਆ। ਸੋ ਲੋਕ ਕਹਿੰਦੇ ਵੀ ਵੈਸਟਰਨ ਬੂਗੀ ਸਮਿਥ ਦੇ ਹੱਕ ਦੇ ਵਿੱਚ ਇਹ ਪ੍ਰੋਟੈਸਟ ਕਰ ਰਹੇ ਸੀਗੇ ਅਤੇ ਉਸ ਟਾਈਮ ਦੇ ਉੱਤੇ ਜਿਹੜੇ US ਮਾਰਸ਼ਲ ਦੀ ਫਿਊਜੀਟਿਵ ਟਾਸਕ ਫੋਰਸ ਨੂੰ ਫੜਨ ਜਿਹੜੀ ਉਹ ਆਈ ਹੋਈ ਸੀ, ਜਿਸ ਦੌਰਾਨ ਜਿਹੜੀਆਂ ਆ ਇਹ ਗੋਲੀਬਾਰੀ ਦੇ ਦੌਰਾਨ ਇਸ ਦੀ ਜਿਹੜੀ ਹੱਤਿਆ ਜਿਹੜੀ ਇਸ ਦੀ ਮੌਤ ਜਿਹੜੀ ਹੋ ਗਈ ਸੀ। ਇਸ ਦੇ ਉੱਤੇ ਆਲਰੇਡੀ ਫੈਲਨੀ ਫਾਇਰ ਆਰਮਸ ਵਾਇਲੇਸ਼ਨ ਵਾਰੰਟ ਜਿਹੜੇ ਆ ਉਹ ਸੀਗੇ। ਸੋ ਹੁਣ ਜਿਹੜੇ ਆ ਹਰਜੋਤ ਸਿੰਘ ਜੀ ਇਹ ਇੱਕ 27 ਸਾਲਾਂ ਦੀ ਕੁੜੀ ਜਿਹੜੀ ਆ ਉਹ ਇਸ ਮਾਮਲੇ ਦੇ ਵਿੱਚ ਇਹ ਇੱਕ ਬੰਦੇ ਦੀ ਜਿਹੜੀ ਕਹਿ ਲਓ ਵੀ ਇਹ ਪ੍ਰੋਟੈਸਟ ਦੇ ਉੱਤੇ ਗੱਡੀ ਚਾੜਨ ਕਰਕੇ ਜਿਹੜੀ ਉਸ ਦੀ ਮੌਤ ਜਿਹੜੀ ਉਹ ਹੋ ਚੁੱਕੀ ਆ। ਜੀ ਅਗਲੀ ਖਬਰ ਵੱਲ ਚੱਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਜਿਹੜੇ ਆ ਉਹ ਕਹਿੰਦੇ ਵੀ ਬਹੁਤ ਤਿਆਰੀ ਕਰ ਰਹੇ ਆ, ਕਿਉਂਕਿ ਉਹਨਾਂ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਜਿਹੜੇ ਪੁਟਿਨ ਆ ਉਹਨਾਂ ਨੂੰ ਮਿਲਣਾ ਹੈਗਾ ਅਤੇ ਵੱਖ-ਵੱਖ ਇਸ਼ੂਜ਼ ਦੇ ਉੱਤੇ ਅੱਜ ਸਵੇਰੇ ਵੀ ਉਹਨਾਂ ਨੇ ਪੂਰੀ ਤਿਆਰੀ ਕੀਤੀ ਹੈਗੀ ਆ ਵੀ ਕਿਸ ਤਰ੍ਹਾਂ ਉਹਨਾਂ ਦੇ ਨਾਲ ਡੀਲ ਕਰਨਾ ਹੈਗਾ। ਰਸ਼ੀਆ ਦਾ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ USA ਦੇ 5 ਪ੍ਰੈਜ਼ੀਡੈਂਟਸ ਨਾਲ ਮੀਟਿੰਗ ਕਰ ਚੁੱਕਿਆ ਆ। ਸੋ ਦੇਖ ਲਓ ਵੀ ਇੰਨੇ ਲੰਮੇ ਸਮੇਂ ਤੋਂ ਉਹ ਉੱਥੇ ਟਿਕਿਆ ਹੋਇਆ ਹੈਗਾ। ਸੋ ਅੱਜ ਆਪਣੇ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਅਤੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈਗੇ ਜੇਕ ਸੁਲੀਵਾਨ, ਉਹਨਾਂ ਦੇ ਨਾਲ ਵੱਖ-ਵੱਖ ਜਿਹੜੇ ਇਸ਼ੂਜ਼ ਖਾਸ ਕਰਕੇ ਸਾਈਬਰ ਅਟੈਕ ਤੋਂ ਲੈ ਕੇ ਸੀਰੀਆ, ਯੂਕਰੇਨ, ਇਹ ਜਿਹੜੇ ਮੇਨ ਮੁੱਦੇ ਆ ਇਹਨਾਂ ਦੇ ਉੱਤੇ ਉਹਨਾਂ ਨੇ ਪੂਰੀ ਜਿਹੜਾ ਆ ਡਿਸਕਸ ਕੀਤਾ ਤਾਂ ਕਿ ਜਿਹੜਾ ਆ ਰਸ਼ੀਆ ਦੇ ਪ੍ਰੈਜ਼ੀਡੈਂਟ ਨਾਲ ਗੱਲਬਾਤ ਹੋ ਸਕੇ। ਇਸ ਤੋਂ ਪਹਿਲਾਂ ਵੀ ਪ੍ਰੈਜ਼ੀਡੈਂਟ ਨੇ ਜਿਹੜੇ ਫੋਰਨ ਦੇ ਹੋਰ ਲੀਡਰਸ ਆ G7 ਦੇ, ਜਿਹਦੇ ਵਿੱਚ ਜਰਮਨ ਦੇ ਚਾਂਸਲਰ ਐਂਜਲਾ ਮਾਰਕਲ, ਉਹਨਾਂ ਦੇ ਨਾਲ ਵੀ ਮੀਟਿੰਗ ਕੀਤੀ ਜਨੇਵਾ ਦੇ ਵਿੱਚ ਅਤੇ ਫਰਾਂਸ ਵਾਲਿਆਂ ਨਾਲ ਵੀ। ਸੋ ਹੁਣ ਦੇਖਦੇ ਹਾਂ ਵੀ ਉਹਨਾਂ ਦੀ ਜਿਹੜੀ ਮੀਟਿੰਗ ਦੇ ਵਿੱਚ ਇਹਨਾਂ ਇਸ਼ੂਜ਼ ਦੇ ਉੱਤੇ ਰਸ਼ੀਆ ਵਾਲੇ ਜਿਹੜੇ ਕਿਸ ਤਰ੍ਹਾਂ ਦਾ ਰਿਸਪੌਂਸ ਦਿੰਦੇ ਆ। ਪਰ ਇੱਕ ਪਾਸੇ ਜ਼ਰੂਰ ਪਈ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਆ ਉਹ ਰਸ਼ੀਆ ਦੇ ਪ੍ਰੈਜ਼ੀਡੈਂਟ ਨੂੰ ਕਿਸੇ ਤਰ੍ਹਾਂ ਦਾ ਪਲੇਟਫਾਰਮ ਨਹੀਂ ਦੇਣਾ ਚਾਹੁੰਦੇ ਯੂਜ਼ ਕਰਨ ਦੇ ਲਈ। ਯੂਜ਼ਲੀ ਕੀ ਹੁੰਦਾ ਆ ਵੀ ਜਦੋਂ ਦੋ ਮੁਲਕਾਂ ਦੇ ਪ੍ਰੈਜ਼ੀਡੈਂਟ ਮਿਲਦੇ ਆ ਅਤੇ ਉਹ ਜੁਆਇੰਟ ਪ੍ਰੈਸ ਕਾਨਫਰੰਸ ਕਰਦੇ ਆ, ਪਰ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਇਹ ਕਿਹਾ ਵੀ ਮੈਂ ਇਕੱਲਾ ਹੀ ਜਿਹੜੀ ਪ੍ਰੈਸ ਕਾਨਫਰੰਸ ਕਰੂੰਗਾ। ਉਹਨਾਂ ਦੀ ਜਦੋਂ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਦੇ ਨਾਲ ਮਿਲਣੀ ਹੋਊਗੀ ਉਹਦੇ ਵਿੱਚ ਉਹ ਉਹਦੇ ਨਾਲ ਨਹੀਂ ਖੜੇ ਹੋਣਗੇ। ਜੀ ਬਿਲਕੁਲ। ਪਿਛਲੇ ਵਰ੍ਹਿਆਂ ਦੇ ਵਿੱਚ ਪੁਤਿਨ ਨੂੰ ਨਾਰਥ ਕੋਰੀਆ ਵਰਗੇ ਕਿਮ ਜੋਂਗ ਉਨ ਉਹਨਾਂ ਨੂੰ ਚੰਗੇ ਜਿਹੜੇ ਪਲੇਟਫਾਰਮ ਆ ਉਹ ਇੱਥੋਂ ਜਿਹੜੇ ਉਹ ਮਿਲਦੇ ਰਹੇ ਆ ਅਤੇ ਰਸ਼ੀਆ ਦੇ ਨਾਲ ਸੰਬੰਧ ਹੁਣ ਲਗਾਤਾਰ ਪਿਛਲੇ ਕੁਛ ਚਿਰ ਦੇ ਵਿੱਚ ਹੋਰ ਵੀ ਬੈਡ ਹੁੰਦੇ ਜਿਹੜੇ ਉਹ ਜਾ ਰਹੇ ਹੈਗੇ ਆ। ਅਤੇ ਜਿਹੜੀ ਮਿਨੀਐਪੋਲਿਸ ਦੇ ਵਿੱਚ ਦੱਸ ਰਹੇ ਸੀ ਜਿਸ ਬੰਦੇ ਨੇ ਇਹ ਗੱਡੀ ਚਾੜ੍ਹ ਕੇ ਪ੍ਰੋਟੈਸਟਰਸ ਦੇ ਉੱਤੇ ਕਤਲ ਉਹਨਾਂ ਦਾ ਕੀਤਾ ਆ, ਉਹਦਾ ਨਾਮ ਕਹਿੰਦੇ ਆ ਵੀ ਨਿਕੋਲਸ ਡੇਵਿਡ ਕ੍ਰੋਸ ਜਿਹੜਾ ਉਹ ਦੱਸਿਆ ਜਾ ਰਿਹਾ ਆ, ਜਿਸ ਦੇ ਵਿੱਚ ਇੱਕ ਮਰੀਆ ਨਾਂ ਦੀ ਜਿਹੜੀ ਬੀਬੀ ਆ ਉਸ ਦੀ ਮੌਤ ਜਿਹੜੀ ਉਹ ਹੋਈ ਸੀਗੀ। ਅਤੇ ਕੱਲ੍ਹ ਜਿਹੜੇ ਡਾਕਟਰ ਗੋਟਲੇਬ ਆ ਜਿਹੜੇ CBS ਦਾ ਇੱਕ ਪ੍ਰੋਗਰਾਮ ਹੁੰਦਾ ਫੇਸ ਦਾ ਨੇਸ਼ਨ, ਉਸ ਦੇ ਵਿੱਚ ਜਿਹੜੇ ਉਹ ਆਏ ਸੀ ਅਤੇ ਉਹਨਾਂ ਨੇ ਕਿਹਾ ਵੀ ਜਿਹੜਾ ਡੈਲਟਾ ਵਾਇਰਸ ਵੇਰੀਐਂਟ ਆ ਉਹ ਕਹਿੰਦੇ ਵੀ US ਦੇ ਵਿੱਚ COVID-19 ਦਾ ਮੇਨ ਡੋਮੀਨੈਂਟ ਸਟ੍ਰੇਨ ਜਿਹੜਾ ਉਹ ਬਣ ਸਕਦਾ ਆ। WHO ਨੇ ਬੀਤੇ ਕੁਛ ਹਫ਼ਤੇ ਪਹਿਲਾਂ ਜਿਹੜੇ ਵੇਰੀਐਂਟਸ ਦਾ ਨਾਮ ਮੁਲਕ ਦੇ ਨਾਮ ਤੋਂ ਛੱਡ ਕੇ ਜਿਹੜੇ ਗਰੀਕ ਅਲਫਾਬੈਟਸ ਹੈਗੇ ਆ, ਲੈਟਰਸ ਇਹ ਵਾਲੇ, ਉਹਨਾਂ ਉੱਤੇ ਅਲਫਾ, ਬੀਟਾ, ਗਾਮਾ, ਡੈਲਟਾ ਜਿਹੜੇ ਉਸ ਹਿਸਾਬ ਦੇ ਨਾਲ ਰੱਖਿਆ ਆ। ਸੋ ਇਹ ਜੇ ਦੇਖਿਆ ਜਾਵੇ ਤਾਂ ਇਹ ਜਿਹੜਾ ਇੰਡੀਅਨ ਓਰੀਜਨ ਵਾਲਾ ਜਿਹੜਾ ਇਹ ਡੈਲਟਾ ਵੇਰੀਐਂਟ ਸੀਗਾ ਅਤੇ ਕਹਿੰਦੇ ਵੀ ਇਸ ਦਾ ਹੀ ਇਸ ਟਾਈਮ ਇਨਫੈਕਸ਼ਨ ਰੇਟ ਜਿਹੜਾ ਉਹ ਸਭ ਤੋਂ ਜ਼ਿਆਦਾ ਹੈਗਾ ਆ। ਰਾਈਟ ਨਾਓ ਕਹਿੰਦੇ US ਦੇ ਵਿੱਚ 10% ਜਿਹੜੀਆਂ ਇਨਫੈਕਸ਼ਨ ਜਿਹੜੀਆਂ ਇਸ ਦੇ ਕਰਕੇ ਹੈਗੀਆਂ ਅਤੇ ਕਹਿੰਦੇ ਹਰ 2 ਹਫ਼ਤਿਆਂ ਬਾਅਦ ਇਹ ਡਬਲ ਹੋ ਰਹੀਆਂ ਨੇ। ਸੋ ਕਹਿੰਦੇ ਵੀ ਇਨ ਦੀ ਐਂਡ ਇਵੈਂਚੁਅਲੀ ਜਿਹੜਾ ਡੈਲਟਾ ਵਾਇਰਸ ਵੇਰੀਐਂਟ ਹੈਗਾ ਆ ਇਹ ਡੋਮੀਨੈਂਟ US ਦੇ ਸਟ੍ਰੇਨ ਦੇ ਵਿੱਚ ਹੋਊਗੀ। ਇਸ ਨੂੰ B.1.617.2 ਦਾ ਜਿਹੜਾ ਸਾਇੰਟੀਫਿਕ ਨਾਮ ਵੀ ਜਿਹੜਾ ਉਹ ਦਿੱਤਾ ਗਿਆ ਹੈਗਾ ਆ। ਸੋ ਕਹਿੰਦੇ ਵੀ ਇਹ ਪਹਿਲਾਂ ਜਿਹੜਾ ਆ ਇੰਡੀਆ ਦੇ ਵਿੱਚ ਲੱਭਾ ਸੀਗਾ ਅਤੇ ਇਹ ਇਸ ਦੇ ਨਾਲ ਜਿਹੜੇ ਆ 3 ਹੋਰ ਰਿਲੇਟਡ ਸਟ੍ਰੇਨਸ ਜਿਹੜੇ ਆ ਉਹ ਜੁੜੇ ਆ ਅਤੇ ਇਹਦੀ ਕੈਪੇਬਿਲਿਟੀ ਇੰਨੀ ਕੁ ਜ਼ਿਆਦਾ ਆ ਵੀ ਉਹ ਆਪਣੇ ਆਪ ਨੂੰ ਬਹੁਤ ਹੀ ਤੇਜ਼ੀ ਦੇ ਨਾਲ ਬਾਕੀ ਜਿਹੜੇ ਵਾਇਰਸ ਦੇ ਵੇਰੀਐਂਟ ਆ ਉਹਦੇ ਨਾਲੋਂ ਤੇਜ਼ੀ ਦੇ ਨਾਲ ਆਪਣੇ ਆਪ ਨੂੰ ਮੁੜ ਦੁਬਾਰਾ ਜਿਹੜਾ ਉਹ ਜਨਰੇਟ
ਕਰ ਲੈਂਦਾ ਹੈਗਾ ਆ। ਸੋ ਇਹਦੇ ਨਾਲ ਹੀ ਜਿਹੜੀ ਸੰਬੰਧਿਤ ਗੱਲ ਦੇ ਵਿੱਚ ਜਿਹੜਾ UK ਦੇ ਵਿੱਚ ਜਿਹੜਾ ਉੱਥੇ ਦਾ ਪ੍ਰਾਈਮ ਮਿਨਿਸਟਰ ਆ ਬੋਰਿਸ ਜੌਨਸਨ, ਉਹਨਾਂ ਨੇ ਇੰਗਲੈਂਡ ਦਾ ਜਿਹੜਾ ਫਰੀਡਮ ਡੇ ਆ ਉਸ ਨੂੰ ਪੋਸਟਪੋਨ ਕਰ ਦਿੱਤਾ ਹੈ, ਕਹਿੰਦੇ ਕਿਉਂਕਿ ਉੱਥੇ ਵੀ ਜਿਹੜਾ ਡੈਲਟਾ ਵੇਰੀਐਂਟ ਆ ਉਸ ਦੇ ਕੇਸ ਮੁੜ ਦੁਬਾਰਾ ਜਿਹੜੇ ਉਹ ਵਧਣੇ ਸ਼ੁਰੂ ਹੋ ਚੁੱਕੇ ਹੈਗੇ ਆ। 21 ਜੂਨ ਨੂੰ ਜਦੋਂ ਰਿਸਟ੍ਰਿਕਸ਼ਨਸ ਘਟਣੀਆਂ ਸੀ, ਉੱਥੋਂ ਦੇ ਬਹੁਤ ਸਾਰੇ ਜਿਹੜੇ ਬ੍ਰਿਟੇਨ ਦੇ ਵਸਨੀਕ ਸੀ ਉਹਨਾਂ ਨੇ ਉਸ ਦਾ ਨਾਮ ਜਿਹੜਾ ਫਰੀਡਮ ਡੇ ਜਿਹੜਾ ਉਹ ਰੱਖਿਆ ਸੀ। ਸੋ ਇੱਦਾਂ ਲੱਗ ਰਿਹਾ ਆ ਹਰਜੋਤ ਸਿੰਘ ਜੀ ਵੀ ਉਹਨਾਂ ਨੇ ਜਿਹੜਾ ਰਿਸਟ੍ਰਿਕਸ਼ਨਸ ਹਟਾਉਣ ਦਾ ਫੈਸਲਾ ਆ ਉਸ ਨੂੰ ਹੁਣ 19 ਜੁਲਾਈ ਤੱਕ ਜਿਹੜਾ ਆ ਉਹ ਪਾ ਦੇਣਾ ਆ। ਸੋ ਵੇਟ ਫॉर ਇਟ। ਸੋ ਇਹ ਜਿਹੜਾ ਆ ਹੁਣ ਕਹਿੰਦੇ ਆ ਵੀ ਇੱਦਾਂ ਦੀਆਂ ਜਿਹੜੀਆਂ ਹੈਡਲਾਈਨਸ ਆ ਉੱਥੇ ਹੁਣ ਦੇਖਣ ਨੂੰ ਮਿਲ ਰਹੀਆਂ ਹੈਗੀਆਂ ਨੇ ਜੀ। ਸੋ ਬਿਲਕੁਲ ਆਪਾਂ ਪਹਿਲਾਂ ਸਾਰੇ ਕਹਿੰਦੇ ਸੀ ਵੀ ਚਾਈਨਾ ਤੋਂ ਆਇਆ ਵਾਇਰਸ, ਤੇ ਜਿਹੜਾ ਡੈਲਟਾ ਵੇਰੀਐਂਟ ਆ ਇੰਡੀਆ ਦੇ ਵਿੱਚ ਓਰੀਜਨ ਹੋਇਆ, ਤੇ ਇਸ ਵੇਲੇ 74 ਮੁਲਕਾਂ ਦੇ ਵਿੱਚ ਇਹ ਹੈਗਾ ਆ। ਬੜਾ ਖਤਰਨਾਕ ਆ, 40% ਫਾਸਟਰ ਆ ਜਿਹੜਾ ਪਹਿਲਾਂ ਕਰੋਨਾ ਵਾਇਰਸ ਦਾ ਵੇਰੀਐਂਟ ਸੀ ਉਹਦੇ ਨਾਲੋਂ, ਤੇ ਇਹ ਡੈਡਲੀ ਵੀ ਕਾਫੀ ਹੈਗਾ ਆ। ਕਹਿੰਦੇ ਪਈ ਇਹਦੇ ਵਿੱਚ ਹੌਸਪੀਟਲਾਈਜੇਸ਼ਨ ਰੇਟ ਜ਼ਿਆਦਾ ਹੈਗਾ, ਜਿਹੜਾ ਪਹਿਲਾਂ ਸੀ ਆਪਾਂ ਘਰਾਂ ਦੇ ਵਿੱਚ ਬੈਠ ਕੇ ਵੀ ਕਈ ਠੀਕ ਹੋ ਗਏ ਆ, ਇਹਦੇ ਵਿੱਚ ਕਹਿੰਦੇ ਹੌਸਪੀਟਲ ਜਾਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ। ਸੋ ਸਾਰੇ ਜਾਣੇ ਈਵਨ ਦੋ ਵੈਕਸੀਨ ਲਵਾ ਵੀ ਲਏ ਆ, ਧਿਆਨ ਰੱਖੋ, ਖਾਸ ਕਰਕੇ ਜਿਹੜੇ ਇੰਡੀਆ ਤੋਂ ਲੋਕ ਆਉਂਦੇ ਹੈਗੇ ਉਹਨਾਂ ਨੂੰ ਮੇਕ ਸ਼ੋਰ ਕਰੋ ਵੀ ਉਹ ਉੱਥੋਂ ਵੈਕਸੀਨ ਲਵਾ ਕੇ, ਸਹੀ ਵੈਕਸੀਨ ਲਵਾ ਕੇ ਆਉਣ, ਤੇ ਜਦੋਂ ਆਉਂਦੇ ਵੀ ਆ ਤੇ ਇੱਥੇ ਪੂਰੀ ਤਰ੍ਹਾਂ ਜਿਹੜਾ ਆ ਕੁਛ ਦਿਨ ਜਿਹੜਾ ਆ ਘਰ ਦੇ ਵਿੱਚ ਰਹਿਣ, ਬਾਕੀ ਦੀਆਂ ਨੂੰ ਨਾ ਮਿਲਣ। ਇਹ ਬਹੁਤ ਧਿਆਨ ਰੱਖਣ ਯੋਗ ਗੱਲ ਆ। ਸੋ ਦੇਖੋ ਇਹ ਖਤਰਨਾਕ ਆ। ਹੁਣ US ਨੇ ਵੀ ਕਹਿਤਾ ਵੀ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜਾ ਡੈਡਲੀ ਵੇਰੀਐਂਟ ਇਹ ਡੈਲਟਾ ਜਿਹੜਾ ਇੰਡੀਆ ਤੋਂ ਆਇਆ ਹੈਗਾ ਉਹ ਇਹੀ ਹੈਗਾ ਆ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਕੱਲ੍ਹ ਪਰਸੋਂ ਨੂੰ ਕੈਲੀਫੋਰਨੀਆ ਦੇ ਵਿੱਚ ਇਕੋਨਮੀ ਜਿਹੜੀ ਆ ਮੁੜ ਦੁਬਾਰਾ ਰੀਓਪਨ ਹੋਣ ਜਾ ਰਹੀ ਹੈ, ਜਿਸ ਦੇ ਕਰਕੇ ਕੋਵਿਡ-19 ਦੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਆ ਕੱਲ੍ਹ ਤੋਂ ਉਹ ਕਾਫੀ ਹੱਦ ਤੱਕ ਜਿਹੜੀਆਂ ਉਹ ਲਾਂਭੇ ਹੋ ਜਾਣਗੀਆਂ, ਸਾਈਡ 'ਤੇ ਕਰ ਦਿੱਤੀਆਂ ਜਾਣਗੀਆਂ। ਗਵਰਨਰ ਗੈਵਿਨ ਨਿਊਜ਼ਮ ਨੇ ਉਹਨਾਂ ਨੇ ਜਿਹੜਾ ਉਹ ਕਿਹਾ ਵੀ ਆਪਾਂ ਇਸ ਮੰਗਲਵਾਰ ਨੂੰ ਪੂਰੀ ਤਰ੍ਹਾਂ ਰੀਓਪਨ ਕਰਨ ਜਾ ਰਹੇ ਹਾਂ ਆਪਣੀ ਇਕੋਨਮੀ। ਕਹਿੰਦੇ ਵੀ ਬੜਾ ਲੰਬਾ ਰਾਹ ਜਿਹੜਾ ਰਿਹਾ ਆ, ਪਰ ਭਵਿੱਖ ਜਿਹੜਾ ਕਹਿੰਦੇ ਉਜਵਲ ਜਿਹੜਾ ਆਪਾਂ ਨੂੰ ਨਜ਼ਰ ਆ ਰਿਹਾ ਹੈਗਾ ਆ। ਉਹਨਾਂ ਨੇ ਜਿਹੜੇ ਟਵੀਟ ਕਰਕੇ ਕੱਲ੍ਹ ਜਿਹੜਾ ਆ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਆ। ਉਹਨਾਂ ਨੇ ਨਾਲ ਹੀ ਜਿਹੜਾ ਦੱਸਿਆ ਵੀ ਕੋਵਿਡ-19 ਦੀ ਜਿਹੜੀ ਘੱਟੋ ਘੱਟ ਇੱਕ ਵੈਕਸੀਨ ਡੋਜ਼ ਕੈਲੀਫੋਰਨੀਆ ਦੇ ਵਿੱਚ 72% ਜਿਹੜੇ ਅਡਲਟਸ ਆ ਉਹਨਾਂ ਨੂੰ ਹੁਣ ਤੱਕ ਲੱਗ ਚੁੱਕੀ ਜਿਹੜੀ ਹੈਗੀ ਹੈ। 40 ਮਿਲੀਅਨ ਕੋਵਿਡ-19 ਵੈਕਸੀਨਸ ਜਿਹੜੀਆਂ ਆ ਉਹ ਉਹਨਾਂ ਨੇ ਹੁਣ ਤੱਕ ਐਡਮਿਨਿਸਟਰ ਕੀਤੀਆਂ ਨੇ, ਜਿਹੜੀਆਂ ਕਿ ਕਿਸੇ ਵੀ US ਦੇ ਸੂਬੇ ਦੇ ਮੁਕਾਬਲੇ ਸਭ ਤੋਂ ਵੱਧ ਜਿਹੜਾ ਉਹ ਆંકੜਾ ਹੈਗਾ। ਇਹਨਾਂ ਨੇ ਆਪਣੇ ਟਵੀਟ ਦੇ ਵਿੱਚ ਇਹ ਜਿਹੜੇ ਦਾਅਵਾ ਆ ਉਹ ਕੀਤਾ ਹੈਗਾ ਆ। ਸੋ ਕਹਿੰਦੇ ਵੀ ਇਨਡੋਰ ਇਵੈਂਟਸ ਜਿੱਥੇ ਕਿ 5000 ਤੋਂ ਵੱਧ ਜਿਹੜੇ ਉਹ ਹੋਣਗੇ, ਉੱਥੇ ਰਿਕੁਆਇਰਮੈਂਟ ਹੋਊਗੀ ਨੈਗੇਟਿਵ ਟੈਸਟ ਦੀ ਜਾਂ ਪ੍ਰੂਫ ਆਫ ਵੈਕਸੀਨੇਸ਼ਨ ਦੀ ਐਂਟਰੀ ਦੇ ਉੱਤੇ, ਇੱਦਾਂ ਦੀਆਂ ਕੁਛ ਚੀਜ਼ਾਂ ਰੱਖੀਆਂ ਆ। ਸੋ ਹੌਲੀ ਹੌਲੀ ਜਦੋਂ ਐਮਰਜੈਂਸੀ ਹੁੰਦੀ ਹੈ, ਜਿਹੜਾ ਗਵਰਨਰ ਹੁੰਦਾ ਹੈ ਉਹਦੇ ਕੋਲ ਐਮਰਜੈਂਸੀ ਪਾਵਰਸ ਜਿਹੜੀਆਂ ਆ ਉਹ ਆ ਜਾਂਦੀਆਂ ਆ, ਜਿਸ ਦੀ ਵਰਤੋਂ ਕਰਕੇ ਉਹ ਐਗਜ਼ੀਕਿਊਟਿਵ ਆਰਡਰਸ ਅਤੇ ਹੋਰ ਕਈ ਕੁਛ ਜਿਹੜੇ ਆ ਉਹ ਕੀਤੇ ਨੇ। ਆਲਰੇਡੀ ਇਹਨਾਂ ਨੇ ਐਗਜ਼ੀਕਿਊਟਿਵ ਆਰਡਰ ਕੁਛ ਜਿਹੜੇ ਉਹ ਸਾਈਨ ਕਰ ਦਿੱਤੇ ਆ ਵੀ ਬਹੁਤ ਸਾਰੀਆਂ ਰਿਸਟ੍ਰਿਕਸ਼ਨਸ ਨੂੰ ਹਟਾਉਣ ਵਾਲੇ, ਜਿਹੜੇ ਕਿ ਕੱਲ੍ਹ ਤੋਂ ਬਾਅਦ ਦੇ ਵਿੱਚ ਜਿਹੜੇ ਉਹ ਲਾਗੂ ਹੋਣਗੇ। ਪਰ ਇੱਕ ਚੀਜ਼ ਦਾ ਮਲਾਲ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਆ ਵੀ ਐਮਰਜੈਂਸੀ ਨੂੰ ਅਜੇ ਇਹਨਾਂ ਨੇ ਪੂਰੀ ਤਰ੍ਹਾਂ ਜਿਹੜਾ ਉਹ ਚੱਕਿਆ ਨਹੀਂ, ਜਿਸ ਕਰਕੇ ਜਿਹੜੀਆਂ ਐਮਰਜੈਂਸੀ ਪਾਵਰਸ ਆ, ਵਾਧੂ ਜਿਹੜੀਆਂ ਸ਼ਕਤੀਆਂ ਆ, ਤਾਕਤਾਂ ਆ, ਉਹ ਅਜੇ ਵੀ ਗਵਰਨਰ ਨਿਊਸਮ ਦੇ ਕੋਲ ਮੌਜੂਦ ਆ। ਲੋਕ ਹੁਣ ਇਸ ਚੀਜ਼ ਦੇ ਉੱਤੇ ਜ਼ਰੂਰ ਸਵਾਲ ਕਰ ਰਹੇ ਆ ਵੀ ਹੁਣ ਜੇ ਐਮਰਜੈਂਸੀ ਹੁਣ ਖ਼ਤਮ ਹੋ ਚੁੱਕੀ ਆ ਅਤੇ ਇਹਨਾਂ ਨੂੰ ਆਪਣੀਆਂ ਉਹ ਜਿਹੜੀਆਂ ਪਾਵਰਸ ਆ ਉਹਨਾਂ ਨੂੰ ਵੀ ਹੁਣ ਤਿਆਗ ਕਰ ਦੇਣਾ ਚਾਹੀਦਾ ਹੈਗਾ ਆ। ਸੋ ਆਉਣ ਵਾਲਾ ਸਮਾਂ ਜ਼ਰੂਰ ਇਹ ਖੁਸ਼ੀ ਵਾਲਾ ਜਿਹੜਾ ਜ਼ਰੂਰ ਹੋਊਗਾ ਲੋਕਾਂ ਦੇ ਲਈ, ਬਿਜ਼ਨਸਿਸ ਦੇ ਲਈ ਵੀ। ਸਾਰਾ ਕੁਛ ਮੁੜ ਦੁਬਾਰਾ ਜਿਹੜਾ ਉਹ ਓਪਨ ਜਿਹੜਾ ਉਹ ਹੋਵੇਗਾ, ਅਤੇ ਉਮੀਦ ਕਰਦੇ ਹਾਂ ਵੀ, ਪਰ ਇਹ ਆ ਵੀ ਜਿਹੜੀ ਇਨਫੈਕਸ਼ਨ ਰੇਟ ਆ ਉਹ ਜ਼ਰੂਰ ਥੱਲੇ ਜਿਹੜੀ ਰਵੇ। ਬਹੁਤ ਸਾਰੇ ਥਾਵਾਂ ਦੇ ਉੱਤੇ ਹੁਣ ਤੁਹਾਨੂੰ ਜਿਹੜਾ ਆ ਉਹ ਮਾਸਕ ਪਾਉਣ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੋਵੇਗੀ, ਪਰ CDC ਦੀਆਂ ਗਾਈਡਲਾਈਨਸ ਦੇ ਮੁਤਾਬਕ ਜਿੱਥੇ ਜਿੱਥੇ ਚਾਹੀਦਾ ਆ ਉੱਥੇ ਜਿਹੜਾ ਮਾਸਕ ਆ ਉਸ ਦੀ ਵਰਤੋਂ ਹੋਵੇਗੀ, ਖਾਸ ਕਰਕੇ ਜਦੋਂ ਤੁਸੀਂ ਇੰਟਰਸਟੇਟ ਟਰੈਵਲ ਜਾਂ ਹਵਾ ਦੇ ਵਿੱਚ ਜਿਹੜਾ ਏਅਰਪਲੇਨ ਦੇ ਜ਼ਰੀਏ ਜਿਹੜਾ ਤੁਸੀਂ ਟਰੈਵਲ ਕਰ ਰਹੇ ਹੋਵੋਗੇ। ਸੋ ਅਜੇ ਬਹੁਤ ਸਾਰੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਜਿਹੜੀਆਂ ਹਟਾ ਦਿੱਤੀਆਂ ਗਈਆਂ ਨੇ, ਜਾਂ ਬਹੁਤ ਸਾਰੀਆਂ ਜਿਹੜੀਆਂ ਗਾਈਡਲਾਈਨਸ ਆ, ਸਿਫਾਰਸ਼ਾਂ ਆ, ਉਹ ਅਜੇ ਵੇਗ ਨੇ, ਅਜੇ ਪੂਰੀ ਤਰ੍ਹਾਂ ਉਹਨਾਂ ਦੇ ਬਾਰੇ
ਪਤਾ ਨਹੀਂ ਹੈਗਾ ਵੀ ਕਿੱਦਾਂ ਜਿਹੜੀਆਂ ਉਹ ਹੋਣਗੀਆਂ, ਪਰ ਜਿੱਦਾਂ ਹੁਣ ਖੁੱਲ੍ਹਣਗੇ ਉਸ ਤੋਂ ਬਾਅਦ ਦੇ ਵਿੱਚ ਹੀ ਕੁਝ ਸਮਝ ਜਿਹੜੀ ਇਸ ਦੇ ਪ੍ਰਤੀ ਲੱਗ ਸਕੂਗੀ। ਕੁੱਲ ਅਮਰੀਕਾ ਦੀ ਆਬਾਦੀ ਦੇ ਬਾਰੇ ਜੇ ਗੱਲ ਕਰਦੇ ਜਾਈਏ 52.4% ਦੀ ਜਿਹੜੇ ਲੋਕ ਨੇ 174 ਮਿਲੀਅਨ ਤਕਰੀਬਨ ਇੰਡੀਵਿਜੂਅਲ, ਉਹਨਾਂ ਨੂੰ ਘੱਟੋ ਘੱਟ ਇੱਕ ਕੋਵਿਡ-19 ਦੀ ਵੈਕਸੀਨ ਜਿਹੜੀ ਉਹ ਲੱਗ ਚੁੱਕੀ ਹੈਗੀ ਆ। ਇਹ 50 ਤੋਂ ਲੈ ਕੇ 52 ਤੱਕ ਪਹੁੰਚਣ ਨੂੰ ਬਹੁਤ ਜ਼ਿਆਦਾ ਲੰਮਾ ਸਮਾਂ ਲੱਗ ਰਿਹਾ ਆ, ਅਤੇ ਲੱਗਦਾ ਨਹੀਂ ਆ ਵੀ 4 ਜੁਲਾਈ ਤੱਕ ਜਿਹੜਾ ਇਹ ਸੋਚ ਰਹੇ ਸੀਗੇ ਵੀ 70% ਅਮਰੀਕਾ ਨੂੰ ਪੂਰੀ ਤਰ੍ਹਾਂ ਜਿਹੜੇ ਵੈਕਸੀਨੇਟ ਜਿਹੜੇ ਹੋ ਜਾਣਗੇ ਵੀ ਉਸ ਆਂਕੜੇ ਤੱਕ ਜਿਹੜੇ ਉਹ ਪਹੁੰਚ ਸਕਣਗੇ। ਪਰ ਜਿਹੜੇ ਫੁੱਲੀ ਵੈਕਸੀਨੇਟ ਦਾ ਆਂਕੜਾ ਆ ਉਹ 144 ਮਿਲੀਅਨ ਜਿਹੜਾ ਹੈਗਾ, ਜਿਹੜਾ ਕਿ ਕੁੱਲ ਆਬਾਦੀ ਦਾ 43.4% ਬਣਦਾ ਆ। ਜੀ, ਅਗਲੀ ਖਬਰ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹ ਟਰਕੀ ਦੇ ਪ੍ਰੈਜ਼ੀਡੈਂਟ ਜਿਹੜੇ ਹੈਗੇ ਆ ਐਰਦੋਗਨ, ਉਹਨਾਂ ਨੂੰ ਮਿਲਣ ਜਾ ਰਹੇ ਹੈਗੇ ਆ। ਉਹਨਾਂ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਵੱਲੋਂ ਸੈਂਕਸ਼ਨਸ ਲਾਈਆਂ ਗਈਆਂ ਸੀਆਂ ਪਿਛਲੇ ਸਾਲ, ਕਿਉਂਕਿ ਟਰਕੀ ਨੇ ਮਲਟੀ ਬਿਲੀਅਨ ਡਾਲਰ ਜਿਹੜੀਆਂ ਰਸ਼ੀਅਨ ਮਿਸਲਸ ਸਿਸਟਮ ਖਰੀਦਣ ਦੇ ਉੱਤੇ ਲਾਇਆ ਸੀ। ਉਹ ਜਿਹੜੇ ਇਹ ਮਿਸਲਸ ਖਰੀਦੀਆਂ ਸੀਗੀਆਂ, ਸੋ ਉਸ ਨੂੰ ਹੁਣ ਦੇਖਦੇ ਹੋਏ, ਕਿਉਂਕਿ US ਵੀ ਉਹਨਾਂ ਦੇ ਉੱਤੇ ਸਟਿਲ ਚਾਹੁੰਦਾ ਆ ਵੀ, ਕਿਉਂਕਿ ਉਹਨਾਂ ਨੇ ਰਸ਼ੀਅਨ ਮੇਡ ਮਿਸਲ ਸਿਸਟਮ ਬਾਈ ਕੀਤਾ ਹੈਗਾ ਆ 400, ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਇੰਨੇ ਅਮਾਊਂਟ ਦਾ, ਅਤੇ ਉਸ ਨੂੰ ਦੇਖਦੇ ਹੋਏ ਉਹਦੇ 'ਤੇ ਸੈਂਕਸ਼ਨਸ ਲਾਉਣੇ ਚਾਹੁੰਦੇ ਆ। ਪਰ ਸਟਿਲ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਉਹਨਾਂ ਦੇ ਨਾਲ ਜਿਹੜੀ ਆ ਮੀਟਿੰਗ ਕਰਨ ਜਾ ਰਹੀ ਹੈਗੀ ਆ। ਰਸ਼ੀਅਨ ਮੋਬਾਈਲ ਸਰਫੇਸ ਟੂ ਏਅਰ ਮਿਸਲ ਸਿਸਟਮ ਜਿਹੜਾ ਆ, ਇਹ ਜਿਹੜੇ ਨਾਟੋ ਕੰਟਰੀਜ਼ ਦੇ ਅਲਾਇੰਸ ਆ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਖਤਰਾ ਹੈਗਾ, ਜਿਸ ਕਰਕੇ ਜਿਹੜਾ ਵਾਸ਼ਿੰਗਟਨ ਆ ਉਹ ਬਹੁਤ ਸੋਚ ਰਿਹਾ ਆ ਵੀ ਇਹ ਜਿਹੜੀ ਮਾੜੀ ਗੱਲ ਆ, ਉੱਥੇ ਟਰਕੀ ਵਾਲਿਆਂ ਨੇ ਰਸ਼ੀਆ ਤੋਂ ਜਿਹੜੇ ਇਹ ਹਥਿਆਰ ਖਰੀਦੇ ਹੈਗੇ ਆ। ਜੀ ਬਿਲਕੁਲ, ਰੂਸ ਵਾਲੇ ਤਾਂ ਆਲਰੇਡੀ ਜਿਹੜੇ ਈਰਾਨ ਵਾਲਿਆਂ ਨੂੰ ਵੀ ਜਿਹੜੇ ਸੈਟੇਲਾਈਟ ਉਹ ਦੇਣੇ ਆ। ਸੋ ਕੱਲ੍ਹ ਨੂੰ ਜਿਹੜੀ ਹੁਣ ਮੁਲਾਕਾਤ ਹੋਣੀ ਹੈ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਦੀ, ਉਹ ਦੇਖਣਾ ਹੋਊਗਾ ਵੀ ਉਸ ਦੇ ਵਿੱਚ ਇਹ ਕਿੰਨੀਆਂ ਕੁ ਜਿਹੜੀਆਂ ਚੀਜ਼ਾਂ ਦਾ ਜਿਹੜਾ ਉਹ ਜ਼ਿਕਰ ਆ ਉਹ ਰਹੂਗਾ। ਉੱਦਾਂ ਜਿਹੜੇ G7 ਦੇ ਵਿੱਚ ਜਾ ਕੇ ਪ੍ਰੈਜ਼ੀਡੈਂਟ ਬਾਈਡਨ ਆ, ਉਹਨਾਂ ਨੇ ਇਹ ਡਿਕਲੇਅਰ ਜਿਹੜਾ ਕਰ ਦਿੱਤਾ ਵੀ ਅਮੈਰੀਕਾ ਇਜ਼ ਬੈਕ ਔਨ ਦਾ ਟੇਬਲ, ਅਤੇ ਇਹਨਾਂ ਦਾ ਜਿਹੜਾ ਬਿਲਡ ਬੈਕ ਬੈਟਰ ਦਾ ਜਿਹੜਾ ਨਾਅਰਾ ਆ, ਇਸ ਨੂੰ ਜਿਹੜੇ ਬਹੁਤ ਸਾਰੇ ਜਿਹੜੇ ਯੂਰਪੀਅਨ ਉਹਨਾਂ ਦੇ ਕਾਊਂਟਰ ਪਾਰਟਸ ਆ ਉਹਨਾਂ ਨੇ ਵੀ ਜਿਹੜਾ ਆ ਉਹ ਅਪਣਾਇਆ ਹੈਗਾ ਆ। ਇਸ ਜਿਹੜੀ G7 ਦੀ ਮੀਟਿੰਗ ਦੇ ਦੌਰਾਨ ਇਹਨਾਂ ਸਾਰੇ ਮੁਲਕਾਂ ਨੇ ਇਹ ਕਿਹਾ ਆ ਵੀ ਅਸੀਂ 1 ਬਿਲੀਅਨ ਜਿਹੜੀਆਂ ਵੈਕਸੀਨ ਡੋਜ਼ਿਸ ਆ ਉਹ ਖਾਸ ਕਰਕੇ ਗਰੀਬ ਮੁਲਕਾਂ ਦੇ ਵਿੱਚ ਜਿਹੜੀਆਂ ਉਹ ਵੰਡਾਂਗੇ। ਆਲਰੇਡੀ 500 ਮਿਲੀਅਨ ਜਿਹੜੀਆਂ ਵੈਕਸੀਨਸ ਆ ਅਮਰੀਕਾ ਨੇ ਆਪਣੇ ਤੌਰ ਦੇ ਉੱਤੇ ਖਰੀਦ ਕੇ ਵੰਡਣ ਨੂੰ ਉਹ ਆਖਿਆ ਹੈਗਾ ਆ। ਸੋ ਦੇਖਦੇ ਹਾਂ ਸਾਰੇ ਕਾਸੇ ਦੇ ਵਿੱਚ ਹੋਰ ਕੀ ਬਣਦਾ ਹੈ। ਅਤੇ ਵੈਕਸੀਨ ਦੇ ਮਾਮਲੇ ਦੇ ਵਿੱਚ ਹੀ ਜਿਹੜੀ ਇੱਕ ਹੋਰ ਖਬਰ ਜਿਹੜੀ ਆ ਰਹੀ ਆ, ਨੋਵਾਵੈਕਸ ਕਰਕੇ ਜਿਹੜੀ ਇੱਕ ਕਰੋਨਾ ਵਾਇਰਸ ਦੀ ਵੈਕਸੀਨ ਤਿਆਰ ਹੋਈ ਆ। ਇੱਕ ਜਿਹੜੀ ਸਟੱਡੀ ਆ ਉਸ ਦੇ ਮੁਤਾਬਕ 90% ਦੀ ਜਿਹੜੀ ਓਰੀਜਨਲ ਸਟ੍ਰੇਨ ਜਿਹੜਾ ਸੀਗਾ ਉਸ ਦੇ ਖਿਲਾਫ ਜਿਹੜੀ ਆ ਇਹ ਕਾਰਗਰ ਸਾਬਤ ਹੋਈ ਆ, ਅਤੇ ਬਾਕੀ ਕੁਛ ਹੋਰ ਵੇਰੀਐਂਟਸ ਦੇ ਉੱਤੇ ਵੀ ਇਹ 90% ਤੱਕ ਜਿਹੜੀ ਆ ਉਸਨੇ ਆਪਣੀ ਜਿਹੜੀ ਪ੍ਰਭਾਵਸ਼ਾਲਤਾ ਜਿਹੜੀ ਉਹ ਦਿਖਾਈ ਹੈਗੀ। ਮੈਰੀਲੈਂਡ ਬਾਇਓਟੈਕਨੋਲੋਜੀ ਕੰਪਨੀ ਨੋਵਾਵੈਕਸ, ਉਹਨਾਂ ਦੇ ਦੁਆਰਾ ਇਸ ਵੈਕਸੀਨ ਨੂੰ ਤਿਆਰ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਰਿਹਾ ਹੈ। 30,000 ਲੋਕਾਂ ਦੇ ਉੱਤੇ ਜਿਹੜਾ ਇਹ ਟਰਾਇਲ ਕੰਡਕਟ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਆ ਇਹਨਾਂ ਨੇ ਇਹ ਜਿਹੜੀ ਸਟੱਡੀ ਆ ਹੁਣ ਪੇਸ਼ ਕੀਤੀ ਹੈਗੀ ਆ। ਸੋ ਹਰਜੋਤ ਸਿੰਘ ਜੀ, ਜੇ ਮੁਲਕ ਇਕੱਲਾ ਮੁਲਕ ਹੀ ਨਹੀਂ, ਦੁਨੀਆ ਭਰ ਦੇ ਵਿੱਚ ਜੇ ਚਾਹੁੰਦੇ ਆ ਵੀ ਸਾਰਾ ਕੁਛ ਮੁੜ ਦੁਬਾਰਾ ਰੀਓਪਨ ਹੋਵੇ, ਤਾਂ ਆਈ ਥਿੰਕ ਲੱਗਦਾ ਵੀ ਇੱਦਾਂ ਦੀਆਂ ਜਿਹੜੀਆਂ ਹੁਣ ਚਾਹੇ ਲੇਟ ਵੀ ਆ ਰਹੀਆਂ ਨੇ ਵੈਕਸੀਨਸ, ਇਹਨਾਂ ਦਾ ਵੀ ਜਿਹੜਾ ਕਾਫੀ ਵੱਡਾ ਇੱਕ ਯੋਗਦਾਨ ਜਿਹੜਾ ਉਹ ਰਹਿ ਸਕਦਾ ਆ। ਅਗਲੀ ਖਬਰ US ਸੁਪਰੀਮ ਕੋਰਟ ਵੱਲੋਂ ਆ ਰਹੀ ਹੈ। US ਦੀ ਸੁਪਰੀਮ ਕੋਰਟ ਨੇ ਜਿਹੜੇ ਲੋਕ ਥੋੜ੍ਹੇ ਅਮਾਊਂਟ ਦੇ ਵਿੱਚ ਵੀ ਕ੍ਰੈਕ ਕੋਕੇਨ ਨੂੰ ਯੂਜ਼ ਕਰਦੇ ਸੀ, ਉਹਨਾਂ ਦਾ ਇੱਕ ਕੇਸ ਗਿਆ ਸੀ ਵੀ ਉਹਨਾਂ ਦੀ ਜਿਹੜੀ ਸਜ਼ਾ ਆ ਘਟਾਈ ਜਾਵੇ। ਉਹਨਾਂ ਨੇ US ਸੁਪਰੀਮ ਕੋਰਟ ਨੇ ਜਿਹੜਾ ਹੈਗਾ ਆ ਓਪੀਨੀਅਨ ਲਿਖਿਆ ਗਿਆ ਆ ਕੰਜ਼ਰਵੇਟਿਵ ਜਸਟਿਸ ਕਲੈਰੈਂਸ ਥਾਮਸ ਵੱਲੋਂ 9 ਦੇ ਮੁਕਾਬਲੇ 0 ਦੇ ਨਾਲ। ਫਲੋਰੀਡਾ ਤੋਂ ਇਹ ਬੰਦਾ ਸੀਗਾ,
ਟਹਿਰ ਇੱਕ ਟੈਰੀ ਜਿਸ ਨੇ ਇਹ ਕੇਸ ਸੁਪਰੀਮ ਕੋਰਟ 'ਚ ਲੈ ਕੇ ਗਿਆ ਸੀ ਤੇ ਉਸ ਨੂੰ ਨਾ ਕਰ ਦਿੱਤੀ ਆ। ਉਹ ਕਹਿੰਦੇ ਵੀ ਨਹੀਂ, ਸੁਪਰੀਮ ਕੋਰਟ ਇਸ ਮਾਮਲੇ ਦੇ ਵਿੱਚ ਸਜ਼ਾ ਘਟਾਉਣ ਨੂੰ ਨਹੀਂ ਕਹਿ ਸਕਦੀ ਹੈਗੀ। ਇਹ ਸਾਰਾ ਕੁਝ ਕਹਿੰਦੇ ਭਈ ਜਿਹੜਾ ਕਾਲੇ ਮੂਲ ਦੇ ਲੋਕ ਆ ਉਹ ਜ਼ਿਆਦਾ ਜੇਲ੍ਹਾਂ ਦੇ ਵਿੱਚ ਆ। ਇਹ ਮੇਨ ਮੁੱਦਾ ਰੇਸ਼ੀਅਲ ਡਿਸਪੈਰਿਟੀਜ਼ ਦਾ ਸੀਗਾ, ਜਦ ਕਿ ਕਹਿੰਦੇ ਵੀ ਜਿਹੜੇ ਕਾਲੇ ਮੂਲ ਦਾ ਕੋਈ ਲੋਕ ਆ ਉਹ ਡਰੱਗ ਯੂਜ਼ ਕਰਦਾ ਆ ਜਾਂ ਡਿਸਟਰੀਬਿਊਟ ਕਰਦਾ, ਉਹਨੂੰ ਜ਼ਿਆਦਾ ਸਜ਼ਾ ਦਿੱਤੀ ਜਾਂਦੀ ਆ ਦੂਸਰੇ ਮੁਕਾਬਲੇ ਜਿਹੜੇ ਵਾਈਟ ਮੂਲ ਦੇ ਜਿਹੜੇ ਲੋਕ ਹੈਗੇ ਆ। ਸੋ ਇਹ ਜਿਹੜਾ ਟੈਰੀ ਆ ਬੰਦਾ, ਇਹ 33 ਸਾਲਾਂ ਦਾ, ਇਸ ਨੇ 2008 ਦੇ ਵਿੱਚ ਗਿਲਟੀ ਕੀਤਾ ਸੀ ਪਲੀਆ ਫਲੋਰੀਡਾ ਦੇ ਵਿੱਚ ਇੱਕ ਕਾਊਂਟ ਆਫ ਪੋਜੈਸ਼ਨ ਆਫ ਇੰਟੈਂਟ ਟੂ ਡਿਸਟਰੀਬਿਊਟ 3.9 ਗ੍ਰਾਮ ਕ੍ਰੈਕ ਕੋਕੀਨ ਉਹ ਡਿਸਟਰੀਬਿਊਟ ਕਰਨੀ ਸੀ। ਬੜਾ ਛੋਟਾ ਅਮਾਊਂਟ ਆ ਤੇ ਹੈ ਤਾਂ ਚਲੋ ਗਲਤ ਫੈਡਰਲ ਲਾ ਦੇ ਮੁਤਾਬਕ, ਤੇ ਉਸ ਨੂੰ 15.5 ਸਾਲਾਂ ਦੀ ਜਿਹੜੀ ਸਜ਼ਾ ਹੋਈ ਸੀ। ਉਸ ਤੋਂ ਬਾਅਦ ਅਟਲਾਂਟਾ ਬੇਸਡ US ਸਰਕਟ ਕੋਰਟ ਆਫ ਅਪੀਲ ਨੇ ਵੀ ਉਹਦੇ ਅਗੇਂਸਟ ਰੂਲ ਕਰਤਾ ਸੀ। ਇਹ ਕੇਸ ਅਲਟੀਮੇਟਲੀ US ਦੀ ਸੁਪਰੀਮ ਕੋਰਟ ਦੇ ਕੋਲ ਚਲਾ ਗਿਆ ਤੇ US ਦੀ ਸੁਪਰੀਮ ਕੋਰਟ ਨੇ ਵੀ ਕਿਹਾ ਵੀ ਨਹੀਂ, ਅਸੀਂ ਸਜ਼ਾ ਜਿਹੜੀ ਆ ਘਟਾ ਨਹੀਂ ਸਕਦੇ। ਪਰ ਇਹਦੇ ਵਿੱਚ ਜਸਟਿਸ ਡਿਪਾਰਟਮੈਂਟ ਤੋਂ ਜਿਹੜੇ ਜਸਟਿਸ ਸੋਟੋਮਾਇਰ ਆ, ਉਹਨਾਂ ਨੇ ਇਹ ਕਿਹਾ ਵੀ ਕਾਂਗਰਸ ਨੂੰ ਇਹਦੇ ਉੱਤੇ ਵਰਕਆਊਟ ਕਰਨਾ ਚਾਹੀਦਾ, ਉਹਨਾਂ ਨੂੰ ਇਹ ਲਾ ਜਿਹੜਾ ਬਣਾਉਣਾ ਚਾਹੀਦਾ ਹੈਗਾ ਆ, ਫਿਰ ਅਸੀਂ ਜਿਹੜਾ ਆ ਇਹ ਫੋਲੋ ਕਰ ਸਕਦੇ। ਪਰ ਸਾਡੇ ਹੱਥ ਬਸ ਨਹੀਂ ਹੈ ਵੀ ਅਸੀਂ ਜਿਹੜੀ ਸਜ਼ਾ ਆ ਉਸ ਨੂੰ ਘਟਾ ਉਹਦਾ ਕਰ ਦਿੱਤਾ ਜਾਵੇ। ਜੀ, ਰੇਗਨ ਹੁਣਾਂ ਦੇ ਕਾਰਜਕਾਲ ਦੇ ਦੌਰਾਨ 101 ਰੂਲ ਕਹਿੰਦੇ ਉਸ ਟਾਈਮ ਦੇ ਉੱਤੇ ਆਇਆ ਸੀ। ਸੋ 1986 ਦੇ ਇਸ ਲਾਅ ਦੇ ਵਿੱਚ ਹਰਜੋਤ ਸਿੰਘ ਜੀ ਫਰਕ ਇੱਦਾਂ ਸੀਗਾ ਵੀ ਜਿਹੜੀ ਪਾਊਡਰਡ ਜਿਹੜੀ ਕੋਕੇਨ ਆ, ਜੇ ਉਹ 500 ਗ੍ਰਾਮ ਯਾਨੀ ਕਿ ਅੱਧਾ ਕਿਲੋ ਜੇ ਤੁਹਾਡੇ ਕੋਲ ਹੈਗੀ ਆ, ਉਸ ਦੀ ਓਨੀ ਹੀ ਸਜ਼ਾ ਸੀਗੀ। ਜੇ ਕਰੈਕ ਦੇ ਤੁਹਾਡੇ ਕੋਲ 5 ਗ੍ਰਾਮ ਜੇ ਤੁਹਾਡੇ ਕੋਲ ਫੜੀ ਜਾਂਦੀ ਆ, ਸੋ ਉਹਦੇ ਕਰਕੇ ਕਹਿੰਦੇ ਆ ਵੀ ਇਹ ਜਿਹੜੇ ਕਾਲੇ ਮੂਲ ਦੇ ਲੋਕਾਂ ਦੇ ਉੱਤੇ ਇਸ ਦਾ ਅਸਰ ਜਿਹੜਾ ਉਹ ਜ਼ਿਆਦਾ ਜਿਹੜਾ ਹੋ ਰਿਹਾ ਸੀਗਾ। ਸੋ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਆ, ਉਹ ਕਾਂਗਰਸ ਨੂੰ ਕਹਿ ਰਹੇ ਆ ਵੀ ਤੁਹਾਨੂੰ ਹੀ ਜਿਹੜੀ ਇਸ ਕਾਨੂੰਨ ਦੇ ਵਿੱਚ ਜਿਹੜੀ ਤਬਦੀਲੀ ਉਹ ਕਰਨੀ ਪੈਣੀ ਆ, ਅਦਰਵਾਈਜ਼ ਸੁਪਰੀਮ ਕੋਰਟ ਦੇ ਹੱਥ ਇੱਕ ਹਿਸਾਬ ਦੇ ਨਾਲ ਵੱਜੇ ਨੇ। ਇਸ ਵਾਰ ਜਿਹੜੇ ਹਰਜੋਤ ਸਿੰਘ ਜੀ ਸੁਪਰੀਮ ਕੋਰਟ ਦੇ ਵਿੱਚ ਕਾਫੀ ਵੱਡੇ ਜਿਹੜੇ ਕੇਸਿਸ ਆ, ਉਹਨਾਂ ਦਾ ਨਿਪਟਾਰਾ ਜਿਹੜਾ ਉਹ ਹੋ ਸਕਦਾ ਆ, ਜਿਨ੍ਹਾਂ ਵਿੱਚ ਅਬੋਰਸ਼ਨ ਦਾ ਮਸਲਾ ਅਤੇ ਜਿਹੜੀਆਂ ਗਨਜ਼ ਆ ਉਸ ਦਾ ਮਸਲਾ ਵੀ ਜਿਹੜਾ ਉਹ ਹੈਗਾ ਆ। ਆਲਰੇਡੀ ਇੱਕ ਹੋਰ ਕੇਸ ਜਿਹੜਾ ਹਾਰਵਰਡ ਦੇ ਵਿੱਚ ਜਿਹੜੀ ਆ ਨਸਲ ਦੇ ਆਧਾਰ ਦੇ ਉੱਤੇ ਕਾਲਜ ਦੀਆਂ ਐਡਮਿਸ਼ਨਸ ਆ, ਉਸ ਨੂੰ ਲੈ ਕੇ ਜਿਹੜਾ ਹੈਗਾ ਆ, ਜਿਸ ਦੇ ਵਿੱਚ ਏਸ਼ੀਅਨ ਅਮੈਰੀਕਨ ਐਪਲੀਕੈਂਟਸ ਆ, ਉਹਨਾਂ ਨੇ ਇਹ ਕਲੇਮ ਕੀਤਾ ਸੀ, ਦਾਅਵਾ ਕੀਤਾ ਸੀਗਾ ਵੀ ਹਾਰਵਰਡ ਵਾਲੇ ਸਾਡੇ ਪ੍ਰਤੀ ਡਿਸਕ੍ਰਿਮੀਨੇਟ ਕਰਦੇ ਆ, ਇੱਕ ਹਿਸਾਬ ਦੇ ਨਾਲ ਸਾਡੇ ਨਾਲ ਨਜਾਇਜ਼ ਜਿਹੜੀ ਹੁੰਦੀ ਆ, ਅਤੇ ਸਾਨੂੰ ਜਿਹੜਾ ਉਹ ਮੌਕਾ ਜਿਹੜਾ ਨਹੀਂ ਮਿਲਦਾ। ਅੱਜ ਜਿਹੜੇ ਸੁਪਰੀਮ ਕੋਰਟ ਨੇ ਇਸ ਕੇਸ ਨੂੰ ਲੈਣਾ ਹੈ ਕਿ ਨਹੀਂ ਲੈਣਾ, ਇਸ ਦੇ ਬਾਰੇ ਕੋਈ ਫੈਸਲਾ ਜਿਹੜਾ ਉਹ ਨਹੀਂ ਲਿਆ। ਡੈਫਰ ਜਿਹੜਾ ਹੈ ਉਹਨਾਂ ਨੇ ਉਹ ਕਰ ਦਿੱਤਾ। ਪਰ ਜੇ ਇਹ ਵੀ ਕਹਿੰਦੇ ਲੈ ਲੈਂਦੇ ਆ ਅਤੇ ਇਹ ਜਿਹੜਾ ਸੈਸ਼ਨ ਆ ਉਹ ਕਾਫੀ ਜ਼ਿਆਦਾ ਅਹਿਮ ਸੁਪਰੀਮ ਕੋਰਟ ਦਾ ਜਿਹੜਾ ਉਹ ਰਹੇਗਾ, ਜਿਸ ਦੇ ਵਿੱਚ 3 ਦੇ ਮੁਕਾਬਲੇ 6 ਜਸਟਿਸਿਸ ਦੇ ਨਾਲ ਕੰਜ਼ਰਵੇਟਿਵ ਮੈਜੋਰਟੀ ਜਿਹੜੀ ਉਹ ਹੈਗੀ ਆ। ਸੋ ਇਹ 2 ਆਲਰੇਡੀ ਕੇਸ ਜਿਹੜੇ ਵੱਡੇ ਆ ਸੁਪਰੀਮ ਕੋਰਟ ਦੇ ਮੂਹਰੇ ਜਿਹੜੇ ਉਹ ਇਸ ਸੈਸ਼ਨ ਦੇ ਵਿੱਚ ਜਿਹੜੇ ਉਹ ਆ ਰਹੇ ਨੇ। ਸੋ ਲੈਟਸ ਸੀ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਬਣਦਾ ਹੈ। ਅਦਾਲਤ ਨੇ ਇਨਫੈਕਟ ਜਸਟਿਸ ਡਿਪਾਰਟਮੈਂਟ ਨੂੰ ਇਹ ਕਿਹਾ ਵੀ ਤੁਸੀਂ ਦੱਸੋ ਵੀ ਤੁਹਾਡੇ ਕੀ ਰਾਏ ਮਸ਼ਵਰਾ ਆ, ਵੇਨ ਕਰੋ ਇਸ ਦੇ ਉੱਤੇ ਵੀ ਕਿਸ ਤਰੀਕੇ ਨਾਲ ਹੋਊਗਾ। ਕਹਿੰਦੇ ਯੂਜਲੀ ਇਸ ਪ੍ਰੋਸੈਸ ਨੂੰ, ਇਸ ਪੂਰੇ ਜਿਹੜੇ ਕਾਰਜ ਨੂੰ ਹੋਣ ਦੇ ਵਿੱਚ ਕਈ ਮਹੀਨੇ ਜਿਹੜੇ ਉਹ ਲੱਗ ਜਾਂਦੇ ਆ। ਸੋ ਹਾਲ ਦੀ ਘੜੀ ਇਹਦਾ ਮਤਲਬ ਆ ਵੀ ਸੁਪਰੀਮ ਕੋਰਟ ਵਾਲੇ ਇਸ ਕੇਸ ਨੂੰ ਜਿਹੜਾ ਉਹ ਨਹੀਂ ਲੈਣਗੇ। ਮੇ ਵੀ ਆਉਣ ਵਾਲੇ ਸੈਸ਼ਨਸ ਦੇ ਵਿੱਚ ਜਿਹੜੇ ਸੁਪਰੀਮ ਕੋਰਟ ਵਾਲੇ ਇਸ ਦੇ ਉੱਤੇ ਵੀ ਜਿਹੜਾ ਕੋਈ ਫੈਸਲਾ ਆ ਉਹ ਸੁਣਾ ਦੇਣ। ਅਗਲੀ ਖਬਰ ਇਲੀਨੋਇਸ ਤੋਂ ਆ ਰਹੀ ਹੈ, ਜਿੱਥੇ ਕਿ ਅੱਜ ਸਵੇਰੇ ਕੁਝ ਘੰਟੇ ਹੀ ਪਹਿਲਾਂ ਕੈਮੀਕਲ ਪਲਾਂਟ ਇੱਕ ਹੈਗਾ ਰੌਕਟਨ ਇਲੀਨੋਇਸ ਦੇ ਵਿੱਚ, ਉੱਥੇ ਧਮਾਕਾ ਹੋਇਆ ਜਿਹਦੇ ਨਾਲ ਅੱਗ ਲੱਗ ਗਈ ਬਹੁਤ ਸਾਰੀ। ਅਤੇ ਇੱਥੇ ਜਿਹੜੇ ਆ ਕੈਮਟੂਲ ਇਨਕਾਰਪੋਰੇਟਡ ਨਾਮ ਦੀ ਜਿਹੜੀ ਇਹ ਕੰਪਨੀ ਹੈਗੀ ਆ, ਕੈਮੀਕਲਸ ਇੱਥੇ ਬਣਾਏ ਜਾਂਦੇ ਹੈਗੇ ਆ। ਸੋ ਇਸ ਤੋਂ ਡਰਦੇ ਮਾਰੇ 1 ਮੀਲ ਦਾ ਜਿਹੜਾ ਉੱਥੇ ਦਾ ਏਰੀਆ ਹੈਗਾ ਆ, ਉਹ ਸਾਰੇ ਦਾ ਸਾਰਾ ਇਵੈਕੂਏਟ ਕੀਤਾ ਗਿਆ, ਕਿਸੇ ਨੂੰ ਜਿਹੜਾ ਜਾਨੀ ਨੁਕਸਾਨ ਨਾ ਹੋਵੇ। ਸੋ ਰੌਕਟਨ ਮਿਡਲ ਸਕੂਲ ਜਿਹੜਾ ਹੈਗਾ 6121 ਐਲੀਵੇਟਰ ਰੋਡ, ਉੱਥੇ ਸਾਰੇ ਲੋਕਾਂ ਨੂੰ ਇਕੱਠੇ ਕੀਤਾ ਗਿਆ ਆ, ਘਰਾਂ ਤੋਂ ਜਿੱਦਾਂ ਸਾਰੇ ਬਾਹਰ ਕੱਢੇ ਗਏ ਹੈਗੇ ਜੀ। ਤੇ ਆਪਾਂ ਇੱਕ ਛੋਟੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹੋਰ ਖਬਰਾਂ ਆਪਾਂ ਸਾਂਝੀਆਂ ਕਰਦੇ ਹਾਂ ਜੀ।
के दा नंबर मिलाओ 5592943142 यानी 5592943142 ते असिस्टेंट मैनेजर कैन विर्क दा नंबर है 5593133470 यानी 5593133470। Toyota of Clovis, 895 West Shah Avenue, Clovis. ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559-825-5555, NMLS ID 698952, DRE number 02067197। All loans are subject to credit and underwriting approval. ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU Fresno 1300 AM, KLHC Bakersfield 1350 AM, KOVO Yuba City 1450 AM, KIID Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਤੇ ਜੁੜੇ ਹੋਏ ਨੇ ਆਪਣੇ ਨਾਲ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀ ਖਬਰ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਜਿਹੜਾ ਪ੍ਰਾਈਮ ਗਰੁੱਪ ਹੈਗਾ ਆ, ਜਿਹੜੇ ਕਹਿੰਦੇ ਪਈ ਮੋਰ ਦੈਨ 100 ਵੱਡੇ ਵੱਡੇ ਸ਼ਾਪਿੰਗ ਮਾਲਸ ਆ ਜਿਨ੍ਹਾਂ ਦੇ USA ਦੇ ਵਿੱਚ, ਉਹਨਾਂ ਨੇ ਅੱਜ ਚੈਪਟਰ 11 ਬੈਂਕਰਪਸੀ ਫਾਈਲ ਕਰ ਦਿੱਤੀ ਆ। 100 ਦੇ ਕਰੀਬ ਸ਼ਾਪਿੰਗ ਸੈਂਟਰਸ ਉਹਨਾਂ ਦੇ USA ਦੇ ਵਿੱਚ ਹੈਗੇ ਆ। ਕੰਪਨੀ ਨੇ ਇਹ ਕਿਹਾ ਆ ਵੀ ਉਹਨਾਂ ਦੇ ਜਿਹੜੇ ਐਸੈਟਸ ਆ 1 ਬਿਲੀਅਨ ਤੋਂ ਲੈ ਕੇ 10 ਬਿਲੀਅਨ ਡਾਲਰ ਤੱਕ ਹੈਗੇ ਆ, ਪਰ ਪਿਛਲੇ ਸਾਲ ਦੇ ਦੌਰਾਨ 100 ਮਿਲੀਅਨ ਦੇ ਕਰੀਬ ਉਹਨਾਂ ਨੂੰ ਰੈਂਟ ਨਹੀਂ ਮਿਲਿਆ। ਜਿਹੜੇ ਬਿਜ਼ਨਸਸ ਨੇ ਸ਼ਾਪਿੰਗ ਮਾਲਸ ਦੇ ਵਿੱਚ ਆਪਣੀਆਂ ਦੁਕਾਨਾਂ ਜਾਂ ਸਟੋਰ ਖੋਲ੍ਹੇ ਹੋਏ ਸੀ, ਉਹਨਾਂ ਨੇ ਅੱਗੇ ਰੈਂਟ ਨਹੀਂ ਦਿੱਤਾ। ਸੋ ਹੁਣ ਇਹ ਜਿਹੜੇ ਆ ਇਹਨਾਂ ਨੇ ਬੈਂਕਰਪਸੀ ਫਾਈਲ ਕਰ ਦਿੱਤੀ ਆ। ਜੀ ਜੀ, ਨਾਟੋ ਦੀ ਆਪਾਂ ਹਰਜੋਤ ਸਿੰਘ ਜੀ ਗੱਲ ਕਰ ਰਹੇ ਸੀ। ਨਾਟੋ ਦੇ ਲੀਡਰਸ ਆ, ਉਹਨਾਂ ਨੇ ਚਾਈਨਾ ਨੂੰ ਹੁਣ ਇੱਕ ਮੁੱਖ ਨਿਸ਼ਾਨੇ ਦੇ ਵਜੋਂ ਜਿਹੜਾ ਉਹ ਦੇਖ ਲਿਆ ਆ। ਇਹ ਸਾਰੇ ਜਾਣੇ ਨਾਟੋ ਵਾਲਿਆਂ ਨੇ ਇਹ ਡਿਕਲੇਅਰ ਕਰ ਦਿੱਤਾ, ਲੀਡਰਸ ਨੇ, ਵੀ ਜਿਹੜਾ ਚਾਈਨਾ ਆ ਉਹ ਇੱਕ ਗਲੋਬਲ ਸਿਕਿਉਰਿਟੀ, ਸੰਸਾਰਕ ਪੱਧਰ ਦੇ ਉੱਤੇ ਇੱਕ ਸੁਰੱਖਿਆ ਦਾ ਇੱਕ ਵੱਡਾ ਚੈਲੰਜ ਉਹਨਾਂ ਦੇ ਲਈ ਜਿਹੜਾ ਉਹ ਬਣਦਾ ਆ ਰਿਹਾ ਆ। 30 ਮੁਲਕਾਂ ਦੇ ਜਿਹੜੇ ਹੈੱਡ ਆਫ ਸਟੇਟਸ ਤੇ ਗਵਰਨਮੈਂਟਸ ਆ, ਉਹਨਾਂ ਨੇ ਚਾਈਨਾ ਨੂੰ ਇੱਕ ਆਪਣਾ ਰਾਈਵਲ ਜਿਹੜਾ ਆ ਉਹ ਡਿਕਲੇਅਰ ਕੀਤਾ ਹੈਗਾ ਆ। ਸੋ ਕਹਿੰਦੇ ਵੀ ਸਾਨੂੰ ਸਾਰੇ ਮੁਲਕਾਂ ਨੂੰ ਮਿਲ ਕੇ ਅਜਿਹੇ ਜਿਹੜੀ ਨੀਤੀ ਅਤੇ ਅਜਿਹਾ ਬਿਹੇਵੀਅਰ ਲੈ ਕੇ ਆਉਣਾ ਚਾਹੀਦਾ ਆ। ਇੱਦਾਂ ਦੇ ਜਿਹੜੀਆਂ ਚੀਜ਼ਾਂ ਆ, ਚੈਲੰਜਿਸ ਆਪਣੇ ਮੂਹਰੇ ਕਾਫੀ ਨੇ, ਵੀ ਜਿਹੜਾ ਚਾਈਨਾ ਦਾ ਦਬਦਬਾ ਇਸ ਟਾਈਮ ਪੂਰੀ ਦੁਨੀਆ ਦੇ ਵਿੱਚ ਫੈਲ ਰਿਹਾ ਆ, ਉਸ ਨੂੰ ਕਿਸ ਤਰੀਕੇ ਦੇ ਨਾਲ ਨਜਿੱਠਿਆ ਜਿਹੜਾ ਉਹ ਜਾਵੇ। ਅਤੇ ਨਾਲ ਹੀ ਉਹਨਾਂ ਨੇ ਚਾਈਨਾ ਨੂੰ ਕਿਹਾ ਵੀ ਜਿਹੜੀਆਂ ਤੁਸੀਂ ਇੰਟਰਨੈਸ਼ਨਲ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜੀਆਂ ਆਪਣੇ ਵਾਅਦੇ ਕੀਤੇ, ਕਮਿਟਮੈਂਟਸ ਕੀਤੇ ਆ, ਉਹਨਾਂ ਨੂੰ ਉਹ ਪੂਰੀਆਂ ਕਰਨ ਅਤੇ ਅੰਤਰਰਾਸ਼ਟਰੀ ਸਿਸਟਮ ਦੇ ਆਧਾਰ ਦੇ ਉੱਤੇ ਸਹੀ ਤਰੀਕੇ ਦੇ ਨਾਲ ਜਿਹੜਾ ਆ ਉਹ ਕੰਮਕਾਜ ਇਹ ਕੀਤਾ ਜਾਵੇ। ਸੋ 8 ਦਿਨਾਂ ਦੇ ਦੌਰੇ ਦੇ ਉੱਤੇ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹ ਯੂਰਪ ਦੇ ਵਿੱਚ ਗਏ ਹੋਏ ਆ, ਅਤੇ ਉੱਥੇ ਜਿਹੜੇ ਆ ਉਹਨਾਂ ਨੇ G7 ਅਤੇ ਨਾਟੋ ਦੇ ਮੁਲਕਾਂ ਦੇ ਨਾਲ ਜਿਹੜੇ ਉਹ ਮੁਲਾਕਾਤ ਕੀਤੀ ਆ, ਅਤੇ ਹੁਣ ਰੂਸ ਦੇ ਜਿਹੜੇ ਰਾਸ਼ਟਰਪਤੀ ਪੁਤਿਨ ਆ ਉਹਨਾਂ ਦੇ ਨਾਲ ਇਹਨਾਂ ਦੀ ਮੁਲਾਕਾਤ ਹੋਣੀ ਬਾਕੀ ਆ। ਅਗਲੀ ਖਬਰ ਆਪਣੇ ਗੁਆਂਢੀ ਮੁਲਕ ਮੈਕਸੀਕੋ ਤੋਂ ਆ ਰਹੀ ਆ, ਜਿੱਥੇ ਕਿ ਇੱਕ ਸੀਰੀਅਲ ਕਿਲਰ ਜਿਹੜਾ 72 ਸਾਲਾਂ ਦਾ ਆ, ਉੱਥੇ ਦੀ ਅਥਾਰਟੀ ਨੇ ਉਹਦਾ ਨਾਮ ਨਹੀਂ ਦੱਸਿਆ,
ਉਸ ਦੇ ਘਰ ਦੇ ਥੱਲਿਓਂ 17 ਵਿਕਟਮਸ ਦੇ ਜਿਹੜੇ ਆ ਉਹਨਾਂ ਦੇ ਜਿਹੜੀਆਂ ਅਸਥੀਆਂ ਆ ਉਹ ਮਿਲੀਆਂ ਹੈਗੀਆਂ ਆ। ਸੋ ਕਹਿੰਦੇ ਵੀ 3787 ਦੇ ਕਰੀਬ ਬੋਨ ਫਰੈਗਮੈਂਟਸ ਇਸ ਘਰ ਦੇ ਥੱਲਿਓਂ ਵੱਖ-ਵੱਖ ਵਿਕਟਮਸ ਦੇ ਮਿਲੇ ਆ, ਤੇ ਘਰ ਦੇ ਵਿੱਚ ਜੰਕ ਵੀ ਬਹੁਤ ਸੀ, ਤੇ ਉੱਥੋਂ ਲੋਕਾਂ ਦੀਆਂ ਆਈਡੀਜ਼ ਵੀ ਮਿਲੀਆਂ ਜਿਨ੍ਹਾਂ ਨੂੰ ਉਸਨੇ ਮਾਰ ਕੇ ਥੱਲੇ ਦੱਬ ਦਿੱਤਾ ਸੀ। ਜੀ, ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਜਿਹੜੇ ਬੀਤੇ ਹਫਤੇ ਦੇ ਵਿੱਚ ਇੱਕ ਬੰਦੇ ਨੇ ਗੱਡੀ ਚਾੜ ਦਿੱਤੀ ਸੀ ਜਿਹੜੇ ਮੁਸਲਮਾਨ ਪਰਿਵਾਰ ਦੇ ਉੱਤੇ। ਉੱਥੋਂ ਦੇ ਜਿਹੜੇ ਹੁਣ ਅਟਰਨੀ ਜਨਰਲ ਆ ਉਹਨਾਂ ਨੇ ਇਸ ਬੰਦੇ ਦੇ ਖਿਲਾਫ ਅੱਤਵਾਦ ਦੇ ਜਿਹੜੇ ਦੋਸ਼ ਆ ਉਹ ਲਾ ਦਿੱਤੇ ਆ। 4 ਜੀ ਸਲਮਨ ਅਫਜ਼ਾਲ 46 ਸਾਲ, ਮਦੀਆ ਸਲਮਾਨ 44 ਸਾਲ, ਯਮਨਾ ਅਫਜ਼ਲ 15 ਸਾਲ, ਤਲਤ ਅਫਜ਼ਲ 74 ਸਾਲ, ਇਹਨਾਂ ਦੀ ਜਿਹੜੀ ਆ ਉਹ ਹੱਤਿਆ ਆ ਇਸ ਬੰਦੇ ਦੇ ਦੁਆਰਾ ਕੀਤੀ ਗਈ ਸੀਗੀ। ਵੈਲਟਮੈਨ ਨੈਥਨੀਅਲ ਨੇਟ ਵੈਲਟਮੈਨ ਜਿਸ ਦਾ ਨਾਮ ਸੀਗਾ। ਇਸ ਦੇ ਉੱਤੇ ਜਿਹੜੇ ਇਹਨਾਂ ਦੇ ਫਸਟ ਡਿਗਰੀ ਮਰਡਰ ਚਾਰਜਿਸ ਅਤੇ ਨਾਲ ਇੱਕ 1 ਕਾਊਂਟ ਆਫ ਅਟੈਂਪਟਡ ਮਰਡਰ ਜਿਹੜਾ ਪੂਰੇ ਪਰਿਵਾਰ ਦਾ ਇੱਕ 9 ਸਾਲਾਂ ਦਾ ਫਾਇਜ਼ ਜਿਹੜਾ ਬਚਿਆ ਆ ਉਸ ਦੇ ਸੰਬੰਧ ਦੇ ਵਿੱਚ ਜਿਹੜੇ ਉਹ ਲਾਏ ਹੈਗੇ ਆ। ਸੋ ਇਹ ਇੱਕ ਵੱਡਾ ਜਿਹੜਾ ਕੰਮ ਆ ਉੱਥੋਂ ਦੇ ਸਾਰੇ ਹੀ ਲੀਡਰਸ, ਚਾਹੇ ਉੱਥੇ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆ, ਅਤੇ ਚਾਹੇ NDP ਦਾ ਜਿਹੜਾ ਮੁੱਖ ਲੀਡਰ ਹੈ ਜਗਮੀਤ ਆ, ਉਹਨਾਂ ਨੇ ਸਾਰਿਆਂ ਨੇ ਹੀ ਇਸ ਦੀ ਬਹੁਤ ਕੜੇ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਅਤੇ ਇਸਲਾਮੋਫੋਬੀਆ ਦੇ ਖਿਲਾਫ ਜਿਹੜਾ ਇਹ ਜਿਹੜੇ ਲੋਕਾਂ ਨੇ ਕਹਿੰਦੇ ਵੀ ਇਹ ਕੰਮ ਕੀਤਾ ਇਹ ਟੋਟਲੀ ਗਲਤ ਹੈਗਾ ਆ। ਸੋ ਇਹ ਚੀਜ਼ ਜਿਹੜੀ ਆਪਣੇ ਗੁਆਂਢੀ ਮੁਲਕ ਦੇ ਵਿੱਚ ਦੇਖਣ ਨੂੰ ਮਿਲੀਗਾ, ਅਤੇ ਹੁਣ ਅੱਤਵਾਦ ਦੇ ਜਿਹੜੇ ਦੋਸ਼ ਆ ਇਸ ਬੰਦੇ ਦੇ ਉੱਤੇ ਜਿਹੜੇ ਉਹ ਲਾ ਦਿੱਤੇ ਗਏ ਨੇ। ਅਗਲੀ ਖਬਰ US ਮਰੀਨ ਜਿਹੜਾ ਆ ਟਰੈਵਰ ਰੀਡ, ਜਿਸ ਨੂੰ ਰਸ਼ੀਆ ਦੇ ਵਿੱਚ 9 ਸਾਲਾਂ ਦੀ ਸਜ਼ਾ ਦਿੱਤੀ ਹੋਈ ਆ। ਕਹਿੰਦੇ ਵੀ ਉਹ ਇੱਕ ਤਰ੍ਹਾਂ ਨਾਲ ਇਨੋਸੈਂਟ ਸੀ, ਉਹਦੀ ਜਿਹੜੀ ਸੁਣਵਾਈ ਸਾਰਾ ਕੁਝ ਸੀਕ੍ਰੇਟ ਕੀਤਾ ਗਿਆ ਤੇ ਜੇਲ੍ਹ ਦੇ ਅੰਦਰ ਕਰ ਦਿੱਤਾ ਗਿਆ। ਹੁਣ ਉਹਦੇ ਪੇਰੈਂਟਸ ਜਿਹੜੇ ਹੈਗੇ ਆ ਉਹਨਾਂ ਨੇ ਅੱਜ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਨਾਲ ਅਗਰ ਪ੍ਰਿਜ਼ਨਰ ਸਵੈਪ ਦੀ ਵੀ ਗੱਲਬਾਤ ਹੁੰਦੀ ਆ। ਆਪਾਂ ਦੇਖਦੇ ਹੀ ਆ ਬਹੁਤ ਮੁਲਕਾਂ ਦੇ ਵਿੱਚ ਜਦੋਂ ਗੱਲਬਾਤ ਹੁੰਦੀ ਆ, ਇੱਕ ਮੁਲਕ ਦੇ ਜਿਹੜੇ ਫੜੇ ਹੋਏ ਹੁੰਦੇ ਬੰਦੇ ਉਹ ਦੂਜੇ ਨੂੰ ਛਡਾਉਣ ਦੇ ਲਈ ਦੂਜੇ ਮੁਲਕ ਵਾਲਿਆਂ ਦੇ ਨਾਲ ਚੇਂਜ ਕਰ ਦਿੱਤੇ ਜਾਂਦੇ ਆ। ਸੋ ਉਹ ਕਹਿੰਦੇ ਆ ਵੀ ਜਿਹੜੇ ਕ੍ਰਿਮੀਨਲਸ USA ਦੇ ਵਿੱਚ ਫੜੇ ਹੋਏ ਆ ਰਸ਼ੀਆ ਦੇ, ਜੇ ਲੋ ਲੈਵਲ ਕ੍ਰਿਮੀਨਲਸ ਆ ਉਹਨਾਂ ਦੇ ਐਕਸਚੇਂਜ ਬਦਲੇ ਸਾਡਾ ਮੁੰਡਾ ਜਿਹੜਾ ਆ ਛਡਾਉਣਾ ਚਾਹੀਦਾ ਹੈਗਾ ਆ। ਸੋ ਇਹ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇੱਕ ਤਰ੍ਹਾਂ ਨਾਲ ਹਾਂ ਵੀ ਕੀਤੀ ਸੀ ਵੀ ਮੈਂ ਜਿਹੜਾ ਆ ਇਸ ਮੁੱਦੇ ਨੂੰ ਰਸ਼ੀਆ ਦੇ ਪ੍ਰੈਜ਼ੀਡੈਂਟ ਦੇ ਨਾਲ ਗੱਲਬਾਤ ਕਰਾਂਗਾ। ਜੀ ਜੀ, ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, 6 ਘੰਟਿਆਂ ਦੇ ਵਿੱਚ 4 ਮਾਸ ਸ਼ੂਟਿੰਗਸ ਜਿਹੜੀਆਂ ਆ ਉਹ ਹੋਈਆਂ। 38 ਜਾਣੇ ਇਸ ਦੇ ਵਿੱਚ ਜ਼ਖਮੀ ਹੋਏ, 6 ਜਾਣੇ ਜਿਹੜੇ ਉਹ ਮਾਰੇ ਗਏ। US ਦੇ ਵਿੱਚ ਇਹ ਜਿਹੜੇ ਹਰਜੋਤ ਸਿੰਘ ਜੀ ਵੀਕਐਂਡ ਦੇ ਉੱਤੇ ਇਹ ਵਾਪਰਿਆ। ਆਸਟਿਨ, ਕਲੀਵਲੈਂਡ, ਸ਼ਿਕਾਗੋ, ਸਵਾਨਾ, ਇਹਨਾਂ ਇਲਾਕਿਆਂ ਦੇ ਵਿੱਚ ਇਹ ਜਿਹੜੀਆਂ ਵੱਖ-ਵੱਖ ਮਾਸ ਸ਼ੂਟਿੰਗਸ ਜਿਹੜੀਆਂ ਉਹ ਵਾਪਰੀਆਂ। ਇਸ ਸਾਲ ਦੇ ਵਿੱਚ ਹੁਣ ਤੱਕ ਇਸ ਵੀਕਐਂਡ ਤੱਕ 272 ਮਾਸ ਸ਼ੂਟਿੰਗਸ ਹੁਣ ਤੱਕ ਵਾਪਰ ਚੁੱਕੀਆਂ। ਇੱਕ ਗਨ ਵਾਇਲੈਂਸ ਆਰਕਾਈਵ ਜਿਹੜੇ ਆ ਉਹ ਇਸ ਦਾ ਜਿਹੜਾ ਆ ਲੇਖਾ ਜੋਖਾ ਜਿਹੜਾ ਰੱਖਦੇ ਆ ਉਹਨਾਂ ਨੇ ਜਿਹੜਾ ਉਹ ਦੱਸਿਆ। ਫਰਾਈਡੇ ਆਫਟਰਨੂਨ ਤੋਂ ਸੰਡੇ ਦਾ ਜੇ ਆਪਾਂ ਨਜ਼ਰ ਮਾਰੀਏ ਤਾਂ 10 ਜਾਣੇ ਇਹ ਵੱਖ-ਵੱਖ ਸ਼ੂਟਿੰਗਸ ਜਿਹੜੀਆਂ ਹੋਈਆਂ ਉਸ ਦੇ ਵਿੱਚ ਮਾਰੇ ਗਏ, ਅਤੇ 50 ਲੋਕ ਜਿਹੜੇ ਆ ਉਹ ਜ਼ਖਮੀ ਹੋਏ ਆ। ਇਹਨਾਂ ਦੇ ਕਹਿਣ ਦੇ ਮੁਤਾਬਕ 9 ਵੱਖ-ਵੱਖ ਜਿਹੜੀਆਂ ਮਾਸ ਸ਼ੂਟਿੰਗ ਆ 6 ਸੂਬਿਆਂ ਦੇ ਵਿੱਚ ਜਿਹੜੀਆਂ ਉਹ ਵਾਪਰੀਆਂ। 18 ਮਹੀਨੇ ਦੇ ਬੱਚੇ ਤੋਂ ਅਤੇ 4 ਸਾਲ ਦੇ ਜਿਹੜੇ ਸਭ ਤੋਂ ਛੋਟੀ ਉਮਰ ਦੇ ਸੀਗੇ ਜਿਹੜੇ ਇਹਨਾਂ ਜਿਹੜੀਆਂ ਸ਼ੂਟਿੰਗਸ ਦੇ ਵਿੱਚ ਵਾਪਰ ਰਹੇ। ਸੋ ਲਗਾਤਾਰ ਇੱਦਾਂ ਦੀਆਂ ਘਟਨਾਵਾਂ ਵਾਪਰ ਰਹੀਆਂ। ਹੁਣ ਕੋਈ ਗੱਡੀ ਚਾੜੀ ਜਾਂਦਾ ਹੈ, ਕੋਈ ਗੋਲੀਆਂ ਚਲਾਈ ਜਾਂਦਾ ਆ। ਬੰਦਾ ਕਰੇ ਤਾਂ ਕਰੇ ਕਿ ਉੱਤੋਂ ਹੁਣ ਸਾਰਾ ਕੁਛ ਰੀਓਪਨ ਹੋ ਰਿਹਾ ਆ। ਲੋਕਾਂ ਦੇ ਮਨਾਂ 'ਚ ਇੱਦਾਂ ਦਾ ਜਿਹੜਾ ਖੌਫ ਵੀ ਆ, ਡਰ ਵੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਕੀ ਬਣਨਾ, ਵੀ ਕਿਹੜੇ ਸ਼ਦਾਈ ਨੇ ਕਿੱਧਰੋਂ ਕੀ ਚੱਕ ਕੇ ਜਿਹੜਾ ਆ ਉਹ ਆ ਜਾਣਾ ਆ ਅਤੇ ਕੀ ਕੁਛ ਜਿਹੜਾ ਉਹ ਕਰ ਦੇਣਾ। ਸੋ ਸਤਰਕਤਾ ਬਹੁਤ ਜ਼ਰੂਰੀ ਆ। ਚਾਹੇ ਹੁਣ ਤੁਸੀਂ ਪਬਲਿਕ ਪਲੇਸਿਸ ਦੇ ਉੱਤੇ ਆ, ਭੀੜ ਭਰੇ ਇਲਾਕਿਆਂ ਦੇ ਵਿੱਚ ਵੀ ਆ ਜਿੱਥੇ ਬੰਦਾ ਆਪਣੇ ਆਪ ਨੂੰ ਥੋੜ੍ਹਾ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦਾ ਹੈ, ਪਰ ਆਲੇ ਦੁਆਲੇ ਜਿਹੜਾ ਹੁਣ ਜ਼ਿਆਦਾ ਧਿਆਨ ਜਿਹੜਾ ਆ ਉਹ ਰੱਖਣ ਦੀ ਜ਼ਰੂਰਤ ਆ ਵੀ ਸ਼ਦਾਈ ਕਮਲਿਆਂ ਦਾ ਜਿਹੜਾ ਕੋਈ ਭਰੋਸਾ ਨਹੀਂ ਕਿੱਧਰੋਂ ਜਿਹੜਾ ਉਹਨਾਂ ਨੇ ਨਿਕਲ ਆਉਣਾ ਆ।
ਜੀ, ਸੋ ਬਿਲਕੁਲ ਆਸਟਨ ਦੇ ਵਿੱਚ ਇੱਕ 25 ਸਾਲਾਂ ਦਾ ਡੋਗਲਸ ਕੈਂਟਰ ਨਾਮ ਦਾ ਨੌਜਵਾਨ ਜਿਹੜਾ ਆ ਉਹ ਮਿਸ਼ੀਗਨ ਤੋਂ ਆਸਟਨ ਆਪਣੀ ਇੱਕ ਜਿਹੜੀ ਗਰਲਫ੍ਰੈਂਡ ਆ ਜਿਸ ਦੇ ਨਾਲ ਵਿਆਹ ਕਰਨਾ ਸੀ ਉਸ ਨੂੰ ਮਿਲਣ ਗਿਆ ਸੀ, ਤੇ ਉੱਥੇ ਜਿਹੜੀ ਆ ਉਹਦੀ ਮੌਤ ਹੋ ਗਈ। ਸੋ ਇਹ ਨਿਊਯਾਰਕ ਨੂੰ ਬਿਲੋਂਗ ਕਰਦਾ ਸੀ, ਕਹਿੰਦੇ ਵੀ ਬੜਾ ਮਿਹਨਤੀ ਸੀ। ਮਿਸ਼ੀਗਨ ਸਟੇਟ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਇਆ, ਉਹ ਤੋਂ ਬਾਅਦ ਉਸਨੇ ਫੋਰਡ ਮੋਟਰ ਕੰਪਨੀ ਦੇ ਵਿੱਚ IT ਡਿਪਾਰਟਮੈਂਟ ਦੇ ਲਈ ਕੰਮ ਕਰਦਾ ਸੀ। ਬੈਚਲਰਸ ਡਿਗਰੀ ਵੀ ਉਹਨੇ ਕੰਮ ਕਰਨ ਦੇ ਦੌਰਾਨ ਹੀ ਲਈ ਸੀ। ਵੈਬਸਾਈਟ ਵਗੈਰਾ ਵੀ ਆਪਣੇ ਰਿਸ਼ਤੇਦਾਰਾਂ ਦੇ ਡਿਵੈਲਪ ਕੀਤੇ ਸੀ, ਤੇ ਦੇਖੋ ਮੌਤ ਬੰਦੇ ਨੂੰ ਕਿੱਥੇ ਲੈ ਜਾਂਦੀ ਆ। ਸੋ ਮਿਲਣੇ ਗਿਆ ਸੀ, ਉੱਥੇ ਵਿਚਾਰਾ ਜਿਹੜਾ ਮਾਸ ਸ਼ੂਟਿੰਗ ਦੇ ਵਿੱਚ ਮਾਰਿਆ ਗਿਆ। ਜੀ ਇੱਦਾਂ ਦਾ ਹੀ ਇੱਕ ਹਰਜੋਤ ਸਿੰਘ ਜੀ ਬੜਾ ਇੱਕ ਫਰੀਕ ਐਕਸੀਡੈਂਟ ਜਿਹੜਾ ਉਹ ਵਾਪਰਿਆ। ਇੱਕ 15 ਸਾਲਾਂ ਦੀ ਕੁੜੀ ਟਾਈਬੀ ਆਈਲੈਂਡ ਜਾਰਜੀਆ ਆ ਉਸ ਦੇ ਵਿੱਚ ਸਵਿਮਿੰਗ ਕਰ ਰਹੀ ਸੀ, ਜਦ ਅਚਾਨਕ ਅਸਮਾਨੀ ਬਿਜਲੀ ਉਸ ਦੇ ਉੱਤੇ ਡਿੱਗੀ। ਸਵਿਮਿੰਗ ਕਰਦੇ ਹੋਏ ਇਸ ਵਿਚਾਰੀ ਕੁੜੀ ਦੀ ਜਿਹੜੀ ਆ ਉਹ ਮੌਤ ਹੋ ਗਈ। ਐਲਾਬਾਮਾ ਤੋਂ ਉਹ ਵਿਜ਼ਿਟ ਜਿਹੜੀ ਉਹ ਕਰਨ ਆਈ ਸੀ ਆਪਣੇ ਜਿਹੜੇ ਕਹਿੰਦੇ ਪਰਿਵਾਰ ਨੂੰ, ਜਦ ਇਹ ਜਿਹੜੀ ਉੱਥੇ ਸਿਟੀ ਆਫ ਟਾਈਬੀ ਆਈਲੈਂਡ ਆ ਉੱਥੇ ਇਹ ਘਟਨਾ ਜਿਹੜੀ ਉਹ ਵਾਪਰੀ ਹੈ। ਸੋ ਕਹਿੰਦੇ ਵੀ ਓਵਰਆਲ ਸਾਲ ਦੇ ਵਿੱਚ ਨੈਸ਼ਨਲ ਵੈਦਰ ਸਰਵਿਸ ਦੇ ਮੁਕਾਬਲੇ ਜਿਹੜੀ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਤਕਰੀਬਨ 49 ਲੋਕਾਂ ਦੀ ਜਿਹੜੀ ਉਹ ਮੌਤ ਹਰ ਸਾਲ ਐਵਰੇਜ ਜਿਹੜੀ ਉਹ ਹੁੰਦੀ ਆ। 5 ਲੱਖ ਦੇ ਵਿੱਚੋਂ ਇੱਕ ਚਾਂਸ ਹੁੰਦਾ ਆ ਤੁਹਾਡੇ ਉੱਤੇ ਜਿਹੜੀ ਅਸਮਾਨੀ ਬਿਜਲੀ ਜਿਹੜੀ ਉਹ ਡਿੱਗਣ ਦੇ, ਪਰ ਇਸ ਦੀ ਕਹਿ ਲਓ ਵੀ ਇਸ ਥਾਂ ਦੇ ਉੱਤੇ ਵਿਚਾਰੀ ਦੀ ਲਿਖੀ ਸੀ ਅਤੇ ਉਹ ਉੱਥੇ ਉਸ ਟਾਈਮ ਸਵਿਮਿੰਗ ਕਰਦੀ ਹੋਈ ਉਸ ਦੇ ਉੱਤੇ ਬਿਜਲੀ ਡਿੱਗ ਗਈ। ਜੀ, ਅਗਲੀ ਖਬਰ ਜਿਸ ਤਰ੍ਹਾਂ ਆਪਾਂ ਪਿਛਲੇ ਹਫ਼ਤੇ ਵੀ ਦੱਸਿਆ ਸੀ ਭਈ ਹੂਸਟਨ ਦਾ ਇੱਕ ਜਿਹੜਾ ਹਸਪਤਾਲ ਆ, ਹੂਸਟਨ ਮੈਥੋਡਿਸਟ ਹਸਪੀਟਲ, ਜਿੱਥੇ ਦੇ 116 ਦੇ ਕਰੀਬ EMPLOYEES ਜਿਹੜੇ ਸੀ ਹਸਪਤਾਲ ਦੇ, ਉਹ ਕਹਿੰਦੇ ਵੀ ਅਸੀਂ ਨਹੀਂ ਟੀਕਾ ਟੂਕਾ ਲਵਾਉਣਾ ਅਤੇ ਸਾਨੂੰ ਜਿਹੜਾ ਆ ਇੱਦਾਂ ਹੀ ਜੋਬ 'ਤੇ ਜਾਣ ਦਿੱਤਾ ਜਾਵੇ। ਪਰ ਉਹ ਹਸਪੀਟਲ ਵਾਲਿਆਂ ਨੇ ਉਹਨਾਂ ਨੂੰ ਜਿਹੜਾ ਫਾਇਰ ਤਾਂ ਨਹੀਂ ਕੀਤਾ ਸੀ, ਸਸਪੈਂਡ ਕਰ ਦਿੱਤਾ ਸੀ ਭਈ ਤੁਸੀਂ ਹਸਪਤਾਲ, ਕਿਉਂਕਿ ਉਹਦੇ ਨਾਲ ਸਾਡੇ ਜਿਹੜੇ ਪੇਸ਼ੈਂਟਸ ਆ ਉਹ ਖਤਰੇ ਦੇ ਵਿੱਚ ਹੈਗੇ ਆ। ਸੋ ਅੱਜ US ਦੀ ਜਿਹੜੀ ਕੋਰਟ ਹੈਗੀ ਆ, ਉਸ ਨੇ ਜਿਹੜਾ ਜੱਜ ਲਿਨ ਹੂਇਜ਼, ਸੌਰੀ ਮੈਂ ਪਹਿਲਾਂ ਸੁਪਰੀਮ ਕੋਰਟ ਕਹਿ ਗਿਆ ਸੀ, US ਡਿਸਟ੍ਰਿਕਟ ਕੋਰਟ ਦੇ ਵਿੱਚ ਇਹ ਕੇਸ ਗਿਆ ਸੀ। ਉੱਥੇ ਦੇ ਜੱਜ ਲਿਨ ਹੂਜ਼ ਜਿਹੜੇ ਆ ਉਹਨਾਂ ਨੇ ਅਗੇਂਸਟ ਜਿਹੜਾ ਜੈਨੀਫਰ ਬ੍ਰਿਜਸ ਜਿਹੜੀ ਇੱਕ EMPLOYEE ਸੀ ਜਿਹੜਾ ਕੇਸ ਲੈ ਕੇ ਗਈ ਸੀ, ਉਹਦੇ ਅਗੇਂਸਟ ਦਿੱਤਾ ਆ ਫੈਸਲਾ, ਤੇ ਹਸਪਤਾਲ ਦੇ ਹੱਕ ਦੇ ਵਿੱਚ ਦਿੱਤਾ ਆ। ਕਹਿੰਦੇ ਵੀ ਜਿਹੜੀ ਹਸਪੀਟਲ ਆ ਸੋ ਉਹਨਾਂ ਦੀ ਜੌਬ ਹੈਗੀ ਆ ਉਹਨਾਂ ਦੇ ਪੇਸ਼ੈਂਟ ਨੂੰ ਬਚਾਉਣ ਦੀ, ਤੇ ਜਿਹੜੇ ਇਹ ਕਲੇਮ ਕਰ ਰਹੇ ਆ ਵੀ ਜੀ ਜਿਹੜਾ ਵੈਕਸੀਨ ਆ ਇਹ ਐਕਸਪੈਰੀਮੈਂਟਲ ਤੇ ਖਤਰਨਾਕ ਹੈਗਾ ਆ, ਤੇ ਵੀ ਅਸੀਂ ਇਸ ਕਰਕੇ ਲਵਾ ਨਹੀਂ ਰਹੇ। ਸੋ ਕਹਿੰਦੇ ਵੀ ਜੇ ਨਹੀਂ ਲਵਾਉਣਾ ਤੇ ਫਿਰ ਤੁਸੀਂ ਜੌਬ ਤੇ ਨਹੀਂ ਜਾ ਸਕਦੇ। ਜੀ ਜੀ ਬਿਲਕੁਲ 178 EMPLOYEE ਜਿਹੜੇ ਆ ਉਹਨਾਂ ਨੇ ਜਿਹੜੇ ਉਹ ਸਸਪੈਂਡ ਜਿਹੜੇ ਉਹ ਕੀਤੇ ਸੀਗੇ। ਸੋ ਇਹ ਦੇਖੋ ਹਰਜੋਤ ਸਿੰਘ ਜੀ, ਕੁੱਲ ਕਹਿੰਦੇ ਆ ਉੱਥੇ ਤਕਰੀਬਨ 25,000 EMPLOYEE ਜਿਹੜੇ ਉਹ ਕੰਮ ਕਰਦੇ ਆ। ਸੋ ਇੰਨਿਆਂ ਨੂੰ ਜਿਹੜੀ ਇਹ ਸੀਗਾ ਵੀ ਅਸੀਂ ਜਿਹੜਾ ਉਹ ਨਹੀਂ ਲਵਾਉਣਾ ਚਾਹੁੰਦੇ। ਸੋ ਬਿਲਕੁਲ ਆਪਣੇ ਸਰੋਤੇ ਵੀ ਜਿੰਨੇ ਸੁਣਦੇ ਆ, ਕਿਉਂਕਿ ਜਿਹੜੀ ਇਕੁਅਲ ਇੰਪਲਾਇਮੈਂਟ ਓਪਰਚੁਨਿਟੀ ਕਮਿਸ਼ਨ ਆ, ਉਹਨਾਂ ਨੇ ਇਹ ਕਿਹਾ ਵੀ ਜਿੰਨੀਆਂ ਵੀ ਕੰਪਨੀਆਂ ਆ ਉਹ ਲੀਗਲੀ ਮੈਂਡੇਟ ਕਰ ਸਕਦੀਆਂ ਆ ਵੀ ਉਹਨਾਂ ਦੇ ਵਰਕ ਪਲੇਸ ਦੇ ਉੱਤੇ ਜਿਨ੍ਹਾਂ ਨੇ ਵੀ ਕੰਮ ਕਰਨ ਆਉਣਾ ਉਹਨਾਂ ਦੇ ਟੀਕਾ ਲੱਗਾ ਹੋਣਾ ਚਾਹੀਦਾ। ਸੋ ਜਿੰਨੇ ਵੀ ਆਪਣੇ ਸਰੋਤੇ ਕੰਮ ਕਰਦੇ, ਜੇ ਤੁਹਾਨੂੰ ਕੰਪਨੀ ਰਿਕੁਆਇਰ ਕਰਦੀ ਆ, ਵੈਸੇ ਟੀਕਾ ਲਵਾਉਣਾ ਚਾਹੀਦਾ ਹੈਗਾ ਹਰ ਇੱਕ ਨੂੰ। ਹੁਣ ਤਾਂ ਆਪਾਂ ਦੇਖ ਲਿਆ ਵੀ ਕਿੰਨੇ, ਹੁਣ ਤਾਂ ਬਿਲੀਅਨ ਦੇ ਕਰੀਬ ਲੋਕਾਂ ਨੂੰ ਹੀ ਟੀਕਾ ਲੱਗਣ ਵਾਲਾ ਹੋ ਗਿਆ, ਮਿਲੀਅਨਸ ਆਫ ਲੋਕਾਂ ਨੇ ਟੀਕਾ ਲਵਾ ਲਿਆ। USA ਦੇ ਵਿੱਚ ਮੋਰ ਦੈਨ 70% ਪੋਪੂਲੇਸ਼ਨ ਜਿਹੜੀ ਆ ਉਹਨਾਂ ਦੇ ਇੱਕ ਲੱਗ ਗਿਆ ਹੈਗਾ, ਤੇ ਬਾਕੀ ਮੁਲਕਾਂ ਦੇ ਵਿੱਚ ਵੀ ਬਹੁਤ ਟੀਕੇ ਲੱਗ ਗਏ ਆ। ਤੇ ਸੋ ਉਹਨਾਂ ਨੂੰ ਲਵਾਉਣਾ ਚਾਹੀਦਾ, ਤੇ ਜੇ ਉਹਨਾਂ ਨੇ ਨਹੀਂ ਲਵਾਉਣਾ ਤੇ ਕੰਪਨੀ ਤੁਹਾਨੂੰ ਜਿਹੜੀ ਆ ਉਹ ਫਾਇਰ ਕਰ ਸਕਦੀ ਆ। ਸਿਰਫ 2 ਐਕਸੈਪਸ਼ਨਸ ਦਿੱਤੀਆਂ ਗਈਆਂ ਆ, ਇੱਕ ਰਿਲੀਜੀਅਸ ਰੀਜ਼ਨ ਤੇ ਇੱਕ ਡਿਸੇਬਿਲਿਟੀ। ਸੋ ਇਹ ਜਿਹੜਾ ਧਿਆਨ ਰੱਖਿਓ ਜੀ। ਜੀ ਬਿਲਕੁਲ। ਤੇ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਹਰਜੋਤ ਸਿੰਘ ਜੀ ਸਮਾਪਤ ਆ। ਤੇ ਜਾਣ ਤੋਂ ਪਹਿਲਾਂ ਦੱਸ ਜੀ ਵੀ ਇਸ ਤੋਂ ਅਗਲਾ ਪ੍ਰੋਗਰਾਮ 10 ਤੋਂ 11 ਵਜੇ ਦੇ ਦਰਮਿਆਨ ਆਵੇਗਾ ਆਤਮਿਕ ਆਨੰਦ। 11 ਤੋਂ 12:30 ਵਜੇ ਤੱਕ ਪ੍ਰੋਗਰਾਮ ਹਾਸੇ ਚਾਰੇ ਪਾਸੇ। 12:30 ਤੋਂ 2 ਵਜੇ ਤੱਕ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ। 2 ਤੋਂ 4 ਵਜੇ ਦੇ ਦਰਮਿਆਨ ਪ੍ਰੋਗਰਾਮ ਨਜ਼ਰੀਆ। 4 ਤੋਂ 5:30 ਵਜੇ ਤੱਕ ਪ੍ਰੋਗਰਾਮ ਦੇਸੋਂ ਪ੍ਰਦੇਸ। 5:40 ਦੇ ਉੱਤੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। 6 ਤੋਂ 8 ਵਜੇ ਦੇ ਦਰਮਿਆਨ ਗੁਰਬਾਣੀ ਦੇ ਜਿਹੜੇ ਸ਼ਾਮ ਦੇ ਪ੍ਰੋਗਰਾਮ ਉਹ ਤੁਹਾਡੇ ਲਈ ਪੇਸ਼ ਕੀਤੇ ਜਾਣਗੇ। ਅਤੇ 8 ਜਿਹੜੇ ਆ ਉਸ ਤੋਂ ਬਾਅਦ 8:30 ਵਜੇ ਪ੍ਰੋਗਰਾਮ ਖਬਰ 'ਤੇ
ਨਜ਼ਰ ਜਿਹੜਾ ਬਲਤੇਜ ਪੰਨੂ ਹੁਣਾਂ ਦੇ ਨਾਲ ਅੱਜ ਦੇ ਦਿਨ ਜਿਹੜੇ ਉਹ ਸਵਾਲ ਵੀ ਜਿਹੜੇ ਉਹ ਲੈਂਦੇ ਨੇ। ਸੋ ਇੱਦਾਂ ਹੀ ਜਿਹੜੇ ਪੰਜਾਬੀ ਰੇਡੀਓ ਦੇ ਉੱਤੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਤੇ ਹੁਣ ਆਪਾਂ ਜਿਹੜਾ ਹਰਜੋਤ ਸਿੰਘ ਜੀ ਇਜਾਜ਼ਤ ਲੈਂਦੇ ਹਾਂ ਜੀ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ US। USA।